ਸਾਨਾ ਸਾਹਮਣੇ ਗੱਲਾਂ ਕਰਨ ਫਿਰ ਉਹਨੂੰ ਦੱਸਿਆ ਜ਼ਮੀਨ ਦੀ ਵੈਲਿਊ ਕੀ ਹੁੰਦੀ ਆ। ਕਿਹਨੂੰ ਦੱਸਣਾ ਜੀ? ਭਗਵੰਤ ਮਾਨ ਨੂੰ, ਮੋਦੀ ਨੂੰ, ਜਿੰਨੇ ਲੀਡਰ ਉੱਥੇ ਫੈਸਲੇ ਕਰਦੇ ਆ ਉਹਨਾਂ ਨੂੰ ਇੱਥੇ ਸੱਦੋ, ਸਾਡੇ ਸਾਹਮਣੇ ਗੱਲ ਕਰਨ। ਨਾ ਉਹਨਾਂ ਦਾ ਕੋਈ ਬਾਡੀਗਾਰਡ ਆਵੇ ਨਾ ਸਾਡਾ ਆਊਗਾ, ਫੇਰ ਅਸੀਂ ਜਵਾਬ ਉਹਨਾਂ ਨੂੰ ਦੇਵਾਂਗੇ। ਸਰਕਾਰ ਕਹਿੰਦੀ ਹੈ ਤੁਹਾਨੂੰ ਕਰੋੜਪਤੀ ਬਣਾਉਣਾ ਹੈ, ਤੁਹਾਡੀ ਜ਼ਮੀਨ ਲੈ ਕੇ ਬਣਨਾ ਚਾਹੁੰਦੇ ਹੋ ਕਰੋੜਪਤੀ? ਅਸੀਂ ਕਰੋੜਪਤੀ ਨਹੀਂ ਬਣਨਾ, ਜ਼ਮੀਨ ਨਹੀਂ ਦੇਣੀ, ਸਾਡੀ ਜ਼ਮੀਨ ਹੈ ਸਾਡੇ ਕੋਲ ਹੀ ਰਹੂਗੀ। ਗੱਲਾਂ ਦਾ ਕੜਾਹ ਭਗਵੰਤ ਮਾਨ ਬਣਾਉਂਦਾ ਹੈ। ਅੱਛਾ, ਗੱਲਾਂ। ਸਰਕਾਰ ਵੱਲੋਂ ਲਿਆਂਦੀ ਇਸ ਲੈਂਡ ਪੂਲਿੰਗ ਨੀਤੀ ਨੂੰ ਨਾ ਮਨਜ਼ੂਰ ਕਰਦੇ ਹਾਂ ਤੇ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਇਸ ਨੀਤੀ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਜਿਹੜੀ ਹੈ ਗੁਰਾਂ ਪੀਰਾਂ ਦੀ ਧਰਤੀ ਹੈ, ਇੱਥੋਂ ਬਹੁਤ ਕੁਝ ਮਿਲਦਾ ਆ, ਪਰ ਜਿਹੜੀਆਂ ਹੁਣ ਸਰਕਾਰਾਂ ਨਾ ਇਹ ਸਾਨੂੰ ਖਾਣ ਤੇ ਤੁਲੀਆਂ ਆ। ਸ਼ਰਮ ਕਰਨ ਕੁਛ ਨਾ ਕੁਛ ਗਵਰਨਮੈਂਟ। ਸਾਡਾ ਪਿੰਡ ਇਸ ਚੀਜ਼ ਦੇ ਬਿਲਕੁਲ ਖਿਲਾਫ ਆ ਤੇ ਅਸੀਂ ਇਸ ਚੀਜ਼ ਦੇ ਖਿਲਾਫ ਲੜਾਂਗੇ ਵੀ। ਪਰ ਅਗਲੇ ਕਹਿੰਦੇ ਵੀ ਅਸੀਂ ਕਰੋੜਪਤੀ ਬਣਾਉਣਾ ਕਿਸਾਨ ਨੂੰ। ਕਰੋੜਪਤੀ ਕਾਹਦਾ ਬਣਾਉਣਾ ਪੁੱਤ? ਕਰੋੜਪਤੀ ਕੋਈ ਇਨਸਾਨ ਨੂੰ ਪਾਗਲ ਬਣਾਉਂਦੇ ਆ। ਉਹ ਮੈਂ ਤਾਂ ਲੋਕਾਂ ਦੇ ਦਰਦ ਜਾਣਦਾ, ਮੈਂ ਤਾਂ ਟਰੈਕਟਰ ਵੀ ਚਲਾਉਂਦਾ ਰਿਹਾ, ਮੈਂ ਇੰਜਣ ਚਲਾਉਂਦਾ ਰਿਹਾ। ਜੋ ਕੁਝ ਕਰਦਾ ਰਿਹਾ ਨਾ, ਠੀਕ ਹੈ, ਉਹਦਾ ਬਾਪ ਚਲਾਉਂਦਾ ਹੋਊਗਾ, ਪਰ ਇਹਨੇ ਖੇਤੀ ਨਹੀਂ ਕੀਤੀ। ਨਾ ਇਹਨੂੰ ਖੇਤੀ ਬਾਰੇ ਪਤਾ, ਨਾ ਇਹਨੂੰ ਕਿਸਾਨਾਂ ਬਾਰੇ ਪਤਾ। ਨਿਸ਼ਾਨ ਜਿਹੜਾ ਝਾੜੂ ਦਾ ਦੇਤਾ ਤੇ ਇਹਨੇ ਸਾਡੇ ਪੰਜਾਬ 'ਚ ਝਾੜੂ ਹੀ ਫੇਰਤਾ। ਪੈਸੇ ਪੱਖੋਂ ਮਾਂ ਨੂੰ ਵੇਚਣ ਵਾਲੀ ਗੱਲ ਹੋ ਗਈ ਕਿ ਅਸੀਂ ਜ਼ਮੀਨ ਵੇਚ ਦਿੱਤੀ ਤੇ ਅਸੀਂ ਆਪਣੀ ਮਾਂ, ਜਦੋਂ ਅਸੀਂ ਕਹਿੰਨੇ ਵੀ ਜੱਟ ਦੀ ਮਾਂ ਹੁੰਦੀ ਆ ਤੇ ਫਿਰ ਅਸੀਂ ਮਾਂ ਨੂੰ ਵੇਚਣ ਲੱਗ ਪਏ ਨੇ। ਗਲਤ ਗੱਲ ਤੇ ਪਰ ਅਸੀਂ ਨਹੀਂ ਚਾਹੁੰਦੇ ਇਸ ਹੱਕ ਦੇ ਵਿੱਚ। ਸਾਨੂੰ ਜਿਹੜੀਆਂ ਸਾਡੀਆਂ ਕੁੱਲੀਆਂ ਹੈਗੀਆਂ, ਸਾਨੂੰ ਉਹੋ ਹੀ ਬਹੁਤ ਆ। ਹੁਣ ਜੱਟ ਦੇ ਘਰ ਆਲੂ ਹੁੰਦਾ ਆ, ਜਦੋਂ ਅੰਡਾਨੀਆਂ ਬਾਨੀਆਂ ਕੋ ਚੱਲ ਜਾਂਦਾ ਆ, ਪੈਕ ਹੋ ਕੇ ਲੇਸ ਬਣ ਕੇ, ਚਿਪਸ ਬਣ ਕੇ, ਉਹ 20-25 ਰੁਪਏ ਦੇ ਵਿਕਦੇ ਆ। ਕਹਿੰਦੇ ਇਹ ਅਸੈਸਮੈਂਟ ਕਦੋਂ ਕੀਤੀ ਗਈ ਕਿ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਲੋਕ ਬੇਘਰ ਨੇ? ਉਹ ਜ਼ਿਆਦਾ ਲੋੜ ਕਿੱਥੇ ਹੈ ਘਰ ਬਣਾਉਣ ਦੀ? ਪਿੰਡਾਂ ਦੇ ਵਿੱਚ ਜਿਹੜੇ ਬਹੁਤ ਗਰੀਬ ਗੁਰਬੇ ਨੇ, 2-2 ਮਰਲਿਆਂ ਦੇ ਵਿੱਚ, 1-1, 1.5 ਮਰਲੇ ਦੇ ਵਿੱਚ 4-4, 5-5 ਜੀ ਪਰਿਵਾਰ ਦੇ ਰਹੇ ਨੇ। ਇਹ ਕਹਿੰਦੇ ਆ ਵੀ ਅਰਬਨ ਡਿਵੈਲਪਮੈਂਟ ਅਥਾਰਟੀ, ਹਾਂਜੀ, ਲੋੜ ਆ ਰੂਰਲ ਡਿਵੈਲਪਮੈਂਟ ਅਥਾਰਟੀ ਬਣਾਉਣ ਦੀ। ਸਹੀ ਗੱਲ। ਜਿਹੜਾ ਖੇਤੀ ਦੇ ਪ੍ਰੋਡਕਟ ਨੇ ਉਹਦੇ ਆਧਾਰ ਤੇ ਮਤਲਬ ਉਹ ਆਪਣੇ ਇੰਡਸਟਰੀ ਲਾਉਣ। ਇਹ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਬਣੀ ਹੈ, ਇਹਨਾਂ 'ਚ ਬਹੁਤ ਸਾਰੇ ਸਾਡੇ ਨਾਲ ਕੰਮ ਕਰਦੇ ਰਹੇ ਨੇ। ਇਹਨਾਂ ਦਾ ਲੇਬਰ ਬੜਾ ਲੋ ਆ। ਇਹ ਚਲਾ ਰਹੇ ਦਿੱਲੀ ਵਾਲੇ। ਜਿਹੜਾ ਬਿਲਕੁਲ ਹੀ ਹਾਸ਼ੀਏ ਤੇ ਧੱਕਿਆ ਹੋਇਆ ਉਹ ਵਰਗ ਹੈ ਜਿਹੜਾ ਮਜ਼ਦੂਰੀ ਕਰਦਾ ਹੈ, ਸ਼ਾਮ ਨੂੰ ਉਹੋ ਹੀ ਕੁਝ ਖਾਂਦਾ ਹੈ, ਅਗਲੇ ਦਿਨ ਫੇਰ ਦੂਸਰੀ ਸ਼ਾਮ ਦੀ ਭਾਲ ਦੇ ਵਿੱਚ ਰੋਟੀ ਲਈ ਨਿਕਲ ਜਾਂਦਾ ਹੈ। ਉਹ ਇਦਾਂ ਦੇ 'ਚ ਜਦੋਂ ਲੁੱਟਿਆ ਜਾਊਗਾ, ਜਦੋਂ ਉਹਦਾ ਪਿੰਡ ਉੱਜੜ ਜਾਊਗਾ, ਜਦੋਂ ਉਹਦਾ ਘਰ ਉੱਜੜ ਜਾਊਗਾ, ਉਹ ਕਿੱਥੇ ਜਾਵੇ? ਉਹ ਕਿਵੇਂ ਲੜਾਈ ਲੜੇ? ਇਹ ਲੜਾਈ ਜ਼ਮੀਨ ਬਚਾਉਣ ਦੀ ਨਹੀਂ ਹੈ ਇਕੱਲੀ, ਇਹ ਲੜਾਈ ਪਿੰਡ ਬਚਾਉਣ ਦੀ ਹੈ। ਜਿੱਥੇ ਗਲਾਡਾ ਆ ਗਿਆ, ਮਨਰੇਗਾ ਉੱਥੇ ਹੀ ਖਤਮ। ਠੀਕ ਹੈ, ਮਨਰੇਗਾ ਦਾ ਬੜਾ ਅਰਬਨ ਹੋ ਜਾਣਾ ਨਾ। ਅਰਬਨਾਈ ਪੰਜਾਬੀਆਂ ਦੀ ਲੜਾਈ ਜ਼ਮੀਨ ਤੱਕ ਗੱਲ ਨਹੀਂ, ਇਕੱਲੀ ਜ਼ਮੀਨ ਤੱਕ ਨਹੀਂ ਹੈ। ਇਹ ਸਾਰਾ ਸੋਸ਼ਲ ਸਿਸਟਮ ਵਿਗੜ ਜਾਣਾ ਹੈਗਾ। ਮਾਮਾ ਨੇ ਪੁੱਤ ਨਹੀਂ ਸਿਆਣੇ। ਸਾਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਕਿੱਥੇ ਦੀ ਠੀਕਰੀ ਕਿੱਥੇ ਕਿੱਥੇ ਲੱਗਾਂਗੇ। ਇਹ ਹੈ ਹੀ ਇਸ ਗੱਲ ਲਈ ਕਿ ਪੰਜਾਬੀਆਂ ਨੂੰ ਘੱਟ ਗਿਣਤੀ ਆਪਣੇ ਸੂਬੇ 'ਚ ਹੀ ਬਣਾ ਦਿਓ। ਠੀਕ ਹੈ, ਤਾਂ ਕਿ ਬਾਹਰੋਂ ਲਿਆ ਕੇ ਜਿਹੜੇ ਆ ਉਹ ਬੰਦੇ ਵਸਾਏ ਜਾਣ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਦੇ ਵਿੱਚ ਹੈ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ। ਇਸ ਪਾਲਿਸੀ ਦੇ ਵੱਡੀ ਗਿਣਤੀ ਲੋਕ ਖਿਲਾਫ ਨੇ, ਪਰ ਕੁਝ ਹੱਕ 'ਚ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ ਉਸ ਨੂੰ ਵੱਡੀ ਗਿਣਤੀ ਸਰਕਾਰ ਪ੍ਰਚਾਰ ਰਹੀ ਹੈ ਤੇ ਇਸ ਤਰੀਕੇ ਦੀਆਂ ਐਡਾਂ, ਇਸ ਤਰੀਕੇ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਹੁਣ ਕਿਸਾਨ ਵੀ ਕਰੋੜਪਤੀ ਬਣਨਗੇ। ਕਿਸਾਨਾਂ ਨੂੰ ਕਰੋੜਪਤੀ ਬਣਨ ਦਾ ਲਾਲਚ ਦਿਖਾ ਕੇ ਇਹ ਲੁੱਟਣ ਦੀ ਤਰਤੀਬ ਤਾਂ ਨਹੀਂ ਹੈ। ਇਹ ਸਾਰੀ ਜਾਣਾਂਗੇ। ਇੱਥੇ ਬੀਬੀਆਂ ਵੀ ਮੌਜੂਦ ਨੇ, ਕੁੱਕੜ ਪਿੰਡ ਦੇ ਵਿੱਚ ਬੈਠੇ ਆ ਤੇ ਵੱਡੀ ਗਿਣਤੀ ਮਰਦ ਵੀ ਮੌਜੂਦ ਨੇ। ਅੱਜ ਇੱਥੇ ਗ੍ਰਾਮ ਸਭਾ ਹੋਈ ਹੈ, ਇਹਨਾਂ ਦੇ ਕੋਲੋਂ ਹੀ ਜਾਣਦੇ ਆ ਕਿ ਕੀ ਸੋਚਦੇ ਨੇ, ਕੀ ਇਹ ਜ਼ਮੀਨ ਦੇਣਾ ਚਾਹੁੰਦੇ ਨੇ, ਕਰੋੜਪਤੀ ਬਣਨਾ ਚਾਹੁੰਦੇ ਨੇ। ਸੋ ਬੀਬੀਆਂ ਤੋਂ ਸ਼ੁਰੂ ਕਰ ਲੈਂਦੇ ਆ। ਬੀਬੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਹੋ ਜੀ? ਹਾਂਜੀ। ਅੱਛਾ, ਸਰਕਾਰ ਕਹਿੰਦੀ ਹੈ ਤੁਹਾਨੂੰ ਕਰੋੜਪਤੀ ਬਣਾਉਣਾ ਹੈ, ਤੁਹਾਡੀ ਜ਼ਮੀਨ ਲੈ ਕੇ ਬਣਨਾ ਚਾਹੁੰਦੇ ਹੋ ਕਰੋੜਪਤੀ? ਨਹੀਂ ਜੀ, ਜ਼ਮੀਨ ਨਹੀਂ ਦੇਣੀ। ਅੱਛਾ ਜੀ, ਬਸ ਅਸੀਂ ਕਰੋੜਪਤੀ ਨਹੀਂ ਬਣਨਾ, ਜ਼ਮੀਨ ਨਹੀਂ ਦੇਣੀ, ਸਾਡੀ ਜ਼ਮੀਨ ਹੈ ਸਾਡੇ ਕੋਲ ਹੀ ਰਹੂਗੀ। ਠੀਕ ਹੈ ਜੀ। ਪਰ ਉਹ ਤਾਂ ਕਹਿੰਦੇ ਜੀ ਖਸਰਾ ਨੰਬਰ ਜਿਨ੍ਹਾਂ ਦੇ ਆ ਗਏ, ਹੁਣ ਉਹਨਾਂ ਦੀ ਜ਼ਮੀਨ ਨਾ ਤਾਂ ਉਹ ਕਿਸੇ ਨੂੰ ਗਹਿਣੇ ਧਰ ਸਕਦੇ ਨੇ, ਨਾ ਗਾਂ ਵੇਚ ਸਕਦੇ ਨੇ, ਉਹ ਹੋਲਡ ਕਰਤੀ, ਰੋਕਤੀ ਕਹਿੰਦੇ। ਫਿਰ ਰੋਕ ਦੀ ਤਾਂ ਕੋਈ ਵਜ੍ਹਾ ਹੋਗੀ, ਅਸੀਂ ਵਜ੍ਹਾ ਬਣਾ ਲਵਾਂਗੇ ਆਪਣੀ ਜ਼ਮੀਨ। ਠੀਕ ਹੈ ਕਿ ਨਹੀਂ? ਅਸੀਂ ਨਹੀਂ ਦੇਣੀ ਜ਼ਮੀਨ। ਪਰ ਨਿੱਜੀ ਤੌਰ ਤੇ ਤੁਹਾਨੂੰ ਲੱਗਦਾ ਕੀ ਹੈ ਕਿ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਰਕਾਰ ਆਪ ਕਰ ਰਹੀ ਜਾਂ ਕੋਈ ਕਰਾ ਰਿਹਾ ਉਹਨਾਂ ਤੋਂ? ਕਰਾ ਹੀ ਰਿਹਾ ਐਵੇਂ, ਜਾਣੀ ਕਿ ਪਿੰਡਾਂ ਦੇ ਵਿੱਚ ਬੜਾ ਸੋਹਣਾ ਹੱਸਦਾ ਬਸਦੇ ਅਸੀਂ ਬੈਠੇ ਆ, ਹੱਸਦੇ ਆ, ਖੇਲਦੇ ਆ, ਜ਼ਮੀਨਾਂ ਵਾਲੇ ਆ, ਤਾਂ ਕਿਉਂ ਇਹ ਗੌਰਮੈਂਟ ਹੀ ਕਰਾ ਰਹੀ ਜੋ ਕਰਾ ਰਹੀ ਆ। ਠੀਕ ਹੈ ਨਹੀਂ? ਗੌਰਮੈਂਟਾਂ ਨੂੰ ਚਾਹੀਦਾ ਸ਼ਰਮ ਹਜਾ, ਸ਼ਰਮ ਕਰਨ ਕੁਛ ਨਾ ਕੁਛ। ਉਹ ਗੌਰਮੈਂਟ ਇੱਕ ਬਜ਼ੁਰਗਾਂ ਸਾਡਿਆਂ ਦੀ ਜ਼ਮੀਨ ਅਸੀਂ ਨਹੀਂ ਦੇਣੀ,
ਨਾ ਅਸੀਂ ਦੇਣ ਦੇ ਹੱਕ ਵਿੱਚ ਆ। ਠੀਕ ਹੈ ਜੀ। ਬੀਬੀ ਜੀ ਅੱਗੇ ਟਾਈਮ ਹੁੰਦਾ ਸੀ ਕਿ ਅਸੀਂ ਸ਼ਹਿਰਾਂ ਵੱਲ ਭੱਜਦੇ ਸੀ, ਜਿਹੜੇ ਥੋੜੇ ਜਿਹਾ 4 ਪੈਸੇ ਆ ਜਾਂਦੇ ਸੀ ਕਹਿੰਦੇ ਸ਼ਹਿਰ ਜਾ ਕੇ ਰਹਿਣਾ। ਹੁਣ ਤਾਂ ਉਹ ਕਹਿੰਦੇ ਤੁਹਾਡੇ ਪਿੰਡ ਨੂੰ ਸ਼ਹਿਰ ਬਣਾ ਦੇਣਾ, ਨਹੀਂ ਬਣਾਉਣਾ। ਨਹੀਂ, ਅਸੀਂ ਆਪ ਜ਼ਿਮੀਂਦਾਰ ਆ, ਅਸੀਂ ਆਪਣੀ ਜ਼ਮੀਨ ਆਪ ਵਾਹੁੰਦੇ ਆ, ਅਸੀਂ ਸਾਡੇ ਬੱਚੇ ਵੀ ਇੱਥੇ ਰਹਿਣਗੇ, ਅਸੀਂ ਵੀ ਇੱਥੇ ਨਹੀਂ ਦੇਣੀ। ਹਾਂ। ਨੁਕਸਾਨ ਕੀ ਲੱਗਦਾ ਤੁਹਾਨੂੰ ਇਹਦਾ? ਨਹੀਂ, ਅਸੀਂ ਨਹੀਂ, ਅਸੀਂ ਕਿਸੇ ਦੇ ਮੂਹਰੇ ਜਾ ਕੇ ਹੱਥ ਅੱਡਾਂਗੇ। ਹੁਣ ਸਾਡੀ ਆਪਣੀ ਜਾਇਦਾਦ ਅਸੀਂ ਆਪ ਵਾਹੁੰਦੇ ਆ। ਠੀਕ ਹੈ, ਤੁਸੀਂ ਕਹਿੰਦੇ ਹੋ? ਅਸੀਂ ਨੁਕਸਾਨ ਸਾਡਾ ਇਹ ਲੱਗਦਾ, ਸਾਡੇ ਬੱਚੇ ਸ਼ਹਿਰੀਆਂ ਵਾਂਗੂ ਬਣ ਜਾਣਗੇ। ਅਸੀਂ ਪਿੰਡਾਂ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ 'ਚ ਜੋੜਨਾ ਚਾਹੁੰਦੇ ਆ ਬੱਚਿਆਂ ਨੂੰ, ਅਸੀਂ ਜ਼ਮੀਨ ਨਹੀਂ ਦੇਣੀ। ਠੀਕ ਹੈ ਜੀ, ਠੀਕ। ਕੀ ਤੁਸੀਂ ਕਰੋੜਪਤੀ ਨਹੀਂ ਬਣਨਾ ਚਾਹੁੰਦੇ? ਸਰਕਾਰ ਤਾਂ ਇਹ ਐਡਾਂ ਚਲਾ ਰਹੀ ਹੈ ਕਿ ਆਪਾਂ ਹੁਣ ਕਿਸਾਨਾਂ ਨੂੰ ਵੀ ਕਰੋੜਪਤੀ ਬਣਾਉਣਾ ਹੈ। ਕਿਸਾਨ ਜਿਹੜੇ ਬਹੁਤ ਖੁਸ਼ੀ ਦੇ ਨਾਲ ਜ਼ਮੀਨ ਦੇ ਰਹੇ ਨੇ, ਤੁਹਾਨੂੰ ਲੱਗਦਾ ਤੁਸੀਂ ਖੁਸ਼ੀ ਦੇ ਨਾਲ ਜ਼ਮੀਨ ਦੇਣ ਲਈ ਤਿਆਰ ਹੋ? ਨਹੀਂ ਨਹੀਂ, ਇਹ ਸਰਕਾਰ ਦੀਆਂ ਚਾਲਾਂ ਆ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਫਸਾਇਆ ਜਾਵੇ, ਪਰ ਅਸੀਂ ਇਸ ਚੀਜ਼ ਵਿੱਚ ਬਿਲਕੁਲ ਖੁਸ਼ ਨਹੀਂ। ਸਾਡੇ ਪਿੰਡ ਆ ਨਾ, ਅਸੀਂ ਪਿੰਡਾਂ 'ਚ ਹੀ ਰਹਿਣਾ ਬਹੁਤ ਪਸੰਦ ਕਰਦੇ ਹਾਂ, ਸਾਨੂੰ ਸ਼ਹਿਰ ਨਹੀਂ ਪਸੰਦ ਹੈਗਾ। ਪਰ ਜਿਹੜੇ ਹੁਣ ਉਹਨਾਂ ਨੇ ਕਹਿੰਦੇ ਜ਼ਮੀਨ ਹੋਲਡ ਕਰ ਦਿੱਤੀ ਖਸਰਾ ਨੰਬਰ ਦੇ ਕੇ ਅਖਬਾਰਾਂ ਦੇ ਵਿੱਚ, ਉਹ ਤਾਂ ਹੁਣ ਨਾ ਵਿਕੂਗੀ, ਨਾ ਤੁਸੀਂ ਉੱਤੇ ਗਹਿਣੇ ਧਰ ਸਕੋਗੇ, ਨਾ ਲੋਨ ਲੈ ਸਕੋਗੇ। ਇਹ ਕੀ ਲੱਗਦਾ ਫਿਰ ਇਹ ਤਾਂ ਇੱਕ ਤਰੀਕੇ ਦੇ ਨਾਲ ਬਾਂਹ ਮਰੋੜ ਰਹੇ ਨੇ ਤੁਹਾਡੀ? ਹਾਂਜੀ ਹਾਂਜੀ, ਹੁਣ ਇਹ ਇਸੇ ਕਰਕੇ ਤਾਂ ਅੱਜ ਆਪਾਂ ਇਹ ਇਕੱਠ ਕੀਤਾ ਆ, ਕਿਉਂਕਿ ਸਾਡਾ ਪਿੰਡ ਇਸ ਚੀਜ਼ ਦੇ ਬਿਲਕੁਲ ਖਿਲਾਫ ਆ ਤੇ ਅਸੀਂ ਇਸ ਚੀਜ਼ ਦੇ ਖਿਲਾਫ ਲੜਾਂਗੇ ਵੀ। ਹਾਂਜੀ, ਜ਼ਮੀਨ ਤਾਂ ਵੈਸੇ ਵੀ ਜੱਟ ਦਾ ਗਹਿਣਾ ਹੀ ਆ ਨਾ, ਇਸ ਕਰਕੇ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਕੋਈ ਕਿਸਾਨ ਚਾਹੂਗਾ ਕਿ ਸਾਡੀ ਜ਼ਮੀਨ ਇਦਾਂ ਵਿਕੇ ਜਾਂ ਸਰਕਾਰ ਲਵੇ, ਕੋਈ ਇਦਾਂ ਨਹੀਂ ਚਾਹੁੰਦਾ ਹੈਗਾ। ਅੱਛਾ, ਭਗਵੰਤ ਮਾਨ ਸਰਕਾਰ ਜਦੋਂ ਬਣੀ ਸੀ ਉਸ ਸਮੇਂ ਉਹ ਕਹਿੰਦੇ ਸੀ ਕਿ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਪਿੰਡਾਂ ਤੋਂ ਸਰਕਾਰ ਚੱਲੂਗੀ। ਤੁਹਾਨੂੰ ਲੱਗਦਾ ਕਿ ਪਿੰਡ ਤਾਂ ਕੁਝ ਹੋਰ ਬੋਲ ਰਹੇ ਨੇ, ਚੰਡੀਗੜ੍ਹ ਕੁਝ ਹੋਰ ਕਹਿ ਰਹੇ ਨੇ ਮੁੱਖ ਮੰਤਰੀ ਸਾਹਿਬ? ਕੀ ਲੱਗਦਾ ਇਦਾਂ ਪਿੰਡਾਂ 'ਚੋਂ ਚੱਲਣੀ ਸੀ ਸਰਕਾਰ? ਨਹੀਂ ਜੀ, ਇਹ ਤਾਂ ਸਰਕਾਰ ਦੀ ਸਾਰੀ ਨੀਤੀ ਆ ਵੀ ਹਾਂ ਸਾਰਿਆਂ ਨੂੰ ਜਿੱਦਾਂ ਅਲੱਗ-ਅਲੱਗ ਕਰਨਾ, ਵੀ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਆ। ਸਰਕਾਰ ਦਾ ਤਾਂ ਇਹੀ ਆ ਵੀ ਜਿੱਦਾਂ ਤੁਹਾਡੇ ਸਾਹਮਣੇ ਹੋਰ, ਸਾਡੇ ਸਾਹਮਣੇ ਹੋਰ, ਇਦਾਂ ਹੀ ਸਾਰੀ ਝੂਠ ਬੋਲ ਰਹੇ ਨੇ ਤੁਹਾਨੂੰ ਲੱਗਦਾ? ਬੀਬੀ ਜੀ ਤੁਸੀਂ ਕੀ ਕਹਿੰਦੇ ਹੋ? ਤੁਸੀਂ ਬਹੁਤ ਗਰਜ ਕੇ ਬੋਲਦੇ ਹੋ। ਗੱਲਾਂ ਦਾ ਕੜਾਹ ਭਗਵੰਤ ਮਾਨ ਬਣਾਉਂਦਾ ਹੈ। ਅੱਛਾ, ਗੱਲਾਂ ਹਾਂ, ਕਦੀ ਕਹਿੰਦਾ ਮੈਂ 1000 ਰੁਪਇਆ ਬੀਬੀਆਂ ਦੇ ਅਕਾਊਂਟ 'ਚ ਪਾਉਂਗਾ, ਕਦੀ ਕਹਿੰਦਾ ਮੈਂ 25000 ਪੈਨਸ਼ਨ ਕਰੂੰਗਾ। ਉਹ 25000 ਪੈਨਸ਼ਨ ਦਾ ਕੀ, ਜਿਹੜੀ ਸਾਡੀ ਮਾੜੀ ਮੋਟੀ ਜ਼ਮੀਨ ਹੈ ਉਹ ਵੀ ਐਕਵਾਇਰ ਕਰਨ ਲੱਗ ਪਏ। ਸਾਡੇ ਬੱਚੇ ਕਿਉਂ ਬਾਹਰ ਜਾਂਦੇ ਆ? ਇਸ ਵਿੱਚ ਸਾਡੇ ਪੰਜਾਬ ਦੇ ਵੀ ਰੁਜ਼ਗਾਰ ਪੁੱਤ, ਪੰਜਾਬ ਜਿਹੜੀ ਹੈ ਗੁਰਾਂ ਪੀਰਾਂ ਦੀ ਧਰਤੀ ਹੈ, ਇੱਥੋਂ ਬਹੁਤ ਕੁਝ ਮਿਲਦਾ ਆ। ਪਰ ਜਿਹੜੀਆਂ ਹੁਣ ਸਰਕਾਰਾਂ ਨਾ, ਇਹ ਸਾਨੂੰ ਖਾਣ ਤੇ ਤੁਲੀਆਂ ਆ। ਬੀਬੀ ਜੀ ਉਹ ਤਾਂ ਕਹਿੰਦੇ ਵੀ ਸ਼ਹਿਰੀਕਰਨ ਕਰ ਦੇਣਾ, ਤੁਹਾਨੂੰ ਸੋਹਣੇ ਫਲੈਟ ਕੱਟ ਕੇ ਦੇਣੇ ਨੇ। ਸਾਡਾ ਜੱਦੀ ਪਿੰਡ ਵਾ, ਇੱਥੇ ਸਾਨੂੰ ਨਜ਼ਾਰੇ ਆ। ਅਸੀਂ ਸ਼ਹਿਰਾਂ 'ਚ ਕਿਸੇ ਨੇ ਨਹੀਂ ਜਾਣਾ। ਜੇ ਸਾਡੇ ਕੋਲ ਇੱਥੇ ਜ਼ਮੀਨਾਂ ਹੋਣਗੀਆਂ ਤਾਂ ਸਾਡੇ ਬੱਚੇ ਪ੍ਰਦੇਸਾਂ 'ਚ ਕਿਉਂ ਧੱਕੇ ਖਾਣ? ਅਸੀਂ ਇੱਥੇ ਹਲ ਵਾਹੁਣ, ਇੱਥੇ ਕਣਕਾਂ ਖਾਈਏ, ਇੱਥੇ ਅਸੀਂ ਚੌਲ ਖਾਈਏ ਕਰਦੇ। ਪਰ ਅਗਲੇ ਕਹਿੰਦੇ ਵੀ ਅਸੀਂ ਕਰੋੜਪਤੀ ਬਣਾਉਣਾ ਕਿਸਾਨ ਨੂੰ। ਕਰੋੜਪਤੀ ਕਾਹਦਾ ਬਣਾਉਣਾ ਪੁੱਤ? ਕਰੋੜਪਤੀ ਕੋਈ ਨਹੀਂ, ਸਾਨੂੰ ਪਾਗਲ ਬਣਾਉਂਦੇ ਆ, ਪਾਗਲ ਬਣਾਉਂਦੇ ਆ। ਫਿਰ ਮੁੱਖ ਮੰਤਰੀ ਬਾਰੇ ਕੀ ਕਹੋਗੇ ਜਿਹੜਾ ਇੰਨੇ ਦਮਗਜੇ ਮਾਰਦਾ ਕਿ ਮੈਂ ਤਾਂ ਲੋਕਾਂ ਦੇ ਦਰਦ ਜਾਣਦਾ, ਮੈਂ ਤਾਂ ਟਰੈਕਟਰ ਵੀ ਚਲਾਉਂਦਾ ਰਿਹਾ, ਮੈਂ ਇੰਜਣ ਚਲਾਉਂਦਾ ਰਿਹਾ। ਜੋ ਕੁਝ ਕਰਦਾ ਰਿਹਾ ਨਾ, ਠੀਕ ਹੈ, ਉਹਦਾ ਬਾਪ ਚਲਾਉਂਦਾ ਹੋਊਗਾ, ਪਰ ਇਹਨੇ ਖੇਤੀ ਨਹੀਂ ਕੀਤੀ, ਨਾ ਇਹਨੂੰ ਖੇਤੀ ਬਾਰੇ ਪਤਾ, ਨਾ ਇਹਨੂੰ ਕਿਸਾਨਾਂ ਬਾਰੇ ਪਤਾ ਹਨਾ। ਹੁਣ ਨਿਸ਼ਾਨ ਉਲਟਾ ਦੇਤਾ, ਨਿਸ਼ਾਨ ਜਿਹੜਾ ਝਾੜੂ ਦਾ ਦੇਤਾ ਤੇ ਇਹਨੇ ਸਾਡੇ ਪੰਜਾਬ 'ਚ ਝਾੜੂ ਹੀ ਫੇਰਤਾ। ਪੈਸੇ ਪੱਖੋਂ ਕਿਸੇ ਚੀਜ਼ ਪੱਖੋਂ ਵੀ ਦੇਖ ਲਓ ਤੁਸੀਂ, ਸਾਰੀਆਂ ਚੀਜ਼ਾਂ ਵੱਲੋਂ। ਤੇ ਪਰ ਇਹਦੀ ਧੌਣ 'ਚ ਜਿਹੜਾ ਕੀਲਾ ਆ ਉਹ ਕਿਤੇ ਨਾ ਕਿਤੇ ਭੱਜ ਜਾਣਾ ਆ ਤੇ ਬਹਿ ਜਾਊਗਾ ਆਰਾਮ ਨਾਲ। ਪਹਿਲਾਂ ਜਦ ਉਹਨੂੰ ਬੱਚਿਆਂ ਆਪਣਿਆਂ ਨਾਲ ਨਹੀਂ ਪਿਆਰ, ਪਹਿਲੇ ਬੱਚੇ ਛੱਡੇ, ਦੂਸਰੇ ਛੱਡੇ, ਤੀਜੀ ਤੇ ਫੇਰ ਅੱਖ ਰੱਖੀ ਫਿਰਦਾ ਉਹ ਕੰਜਰ। ਇਹ ਕਾਹਦਾ ਸਾਡਾ ਮੁੱਖ ਮੰਤਰੀ ਆ? ਇਹ ਸਾਡੇ ਕੀ ਫੈਸਲੇ ਕਰਾਊਗਾ? ਕੋਈ ਸਾਡੇ ਫੈਸਲੇ ਨਹੀਂ ਇਹਨੇ ਕਰਾਉਣੇ। ਅੱਜ ਹੁਣ ਤੁਹਾਡੇ ਪਿੰਡ 'ਚ ਮਤਾ ਪੈ ਗਿਆ, ਤੁਸੀਂ ਕੀ ਕਹਿੰਦੇ ਹੋ ਵੀ ਜੇ ਹੁਣ ਇਹ ਮਤੇ ਨੂੰ ਅਲੱਦਣ ਲਈ ਕੋਈ ਸਰਕਾਰ ਬੰਦੇ ਭੇਜਦੀ ਆ, ਸਰਕਾਰ ਪੁਲਿਸ ਭੇਜ ਕੇ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦੀ ਆ ਵੀ ਆਹ ਜ਼ਮੀਨ ਤੇ ਕਬਜ਼ਾ ਕਰ ਲਓ ਪੁਲਿਸ ਭੇਜ ਕੇ, ਤਾਂ ਫਿਰ ਕੀ ਕਰੋਗੇ? ਮੋਰੇ ਜਾਵਾਂਗੇ ਬੀਬੀਆਂ ਸਾਰੀਆਂ, ਬਹਿ ਜਾਵਾਂਗੇ ਉੱਥੇ ਜਾ ਕੇ, ਹੈਨਾ, ਸਾਡੇ ਉੱਪਰ ਦੀ ਲੰਘ ਕੇ ਚੱਲ ਜਾਣ ਫਿਰ। ਅੱਛਾ, ਹੈਨਾ। ਜ਼ਮੀਨ ਕਹਿੰਦੇ ਵੀ ਮਾਂ ਹੁੰਦੀ ਹੈ, ਅਸੀਂ ਸਾਰੀ ਉਮਰ ਉਸ ਦਾ ਦਿੱਤਾ ਖਾਧਾ। ਹੁਣ ਤੁਹਾਨੂੰ ਲੱਗਦਾ ਕਿ ਚੰਦ ਪੈਸਿਆਂ ਦੇ ਲਈ ਜਾਂ ਸਰਕਾਰ ਦੇ ਦਬਾਅ ਥੱਲੇ ਆ ਕੇ ਉਹਨੂੰ ਛੱਡ ਦੇਣਾ ਚਾਹੀਦਾ? ਅਸੀਂ ਤਾਂ ਆਪਣੀ ਮਾਂ ਨੂੰ ਵੇਚਣ ਵਾਲੀ ਗੱਲ ਹੋ ਗਈ ਕਿ ਅਸੀਂ ਜ਼ਮੀਨ ਵੇਚ ਦਿੱਤੀ ਤੇ ਅਸੀਂ ਆਪਣੀ ਮਾਂ, ਜਦੋਂ ਅਸੀਂ ਕਹਿੰਨੇ ਵੀ ਜੱਟ ਦੀ ਮਾਂ ਹੁੰਦੀ ਆ ਤੇ ਫਿਰ ਅਸੀਂ ਮਾਂ ਨੂੰ ਵੇਚਣ ਲੱਗ ਪਏ ਨੇ। ਤੇ ਪਰ ਅਸੀਂ ਨਹੀਂ ਚਾਹੁੰਦੇ ਇਸ ਹੱਕ ਦੇ ਵਿੱਚ। ਸਾਨੂੰ ਜਿਹੜੀਆਂ ਸਾਡੀਆਂ ਕੁੱਲੀਆਂ ਹੈਗੀਆਂ, ਸਾਨੂੰ ਉਹੀ ਬਹੁਤ ਆ।
ਠੀਕ ਹੈ ਜੀ। ਸਾਨੂੰ ਕੋਠੀਆਂ ਦਾ ਕੋਈ ਲਾਲਚ ਨਹੀਂ ਹੈਗਾ, ਜਿਹੜੇ ਜਿੱਥੇ ਅਸੀਂ ਬੈਠੇ ਆ ਸਾਨੂੰ ਉਹੀ ਕੋਠੀਆਂ ਅੱਜ ਜੋ ਕੁਝ ਵੀ ਇੱਥੇ ਦੱਸਿਆ ਗਿਆ, ਬੋਲਿਆ ਗਿਆ, ਕੋਈ ਸਮਝ ਪਈ ਦਿਮਾਗ ਦੇ ਵਿੱਚ, ਕੋਈ ਗੱਲ ਪਤਾ ਲੱਗੀ ਜਿਹੜੀ ਨਹੀਂ ਪਤਾ ਸੀ ਹੁਣ ਤੋਂ ਪਹਿਲਾਂ? ਪੈਂਦੀ ਆ ਪੁੱਤ, ਜਿਹੜੇ ਅੰਡਾਨੀ ਅੰਬਾਨੀ ਆ ਇਹਨਾਂ ਨੇ ਵੀ ਪੰਜਾਬ ਨੂੰ ਖਾਦਾ ਆ। ਹੁਣ ਜੱਟ ਦੇ ਘਰ ਆਲੂ ਹੁੰਦਾ ਆ, ਜਦੋਂ ਅੰਡਾਨੀਆਂ ਬਾਨੀਆਂ ਕੋਲ ਚੱਲ ਜਾਂਦਾ ਆ, ਇੱਧਰ ਨੂੰ ਮੂੰਹ ਕਰ ਲਓ। ਹਾਂਜੀ, ਜਦੋਂ ਅੰਡਾਨੀਆਂ ਬਾਨੀਆਂ ਕੋਲ ਚੱਲ ਜਾਂਦਾ ਉਹੀ ਆਲੂ ਪੈਕ ਹੋ ਕੇ ਲੇਸ ਬਣ ਕੇ ਚਿਪਸ ਬਣ ਕੇ ਉਹ 20-25 ਰੁਪਏ ਦੇ ਵਿਕਦੇ ਆ। ਉਹ ਹੁੰਦਾ ਵੀ ਖਰੇ ਪੂਰਾ ਇੱਕ ਹੀ ਆਲੂ ਹੁੰਦਾ ਪੂਰੇ ਚ। ਤੇ ਇਹ ਗੱਲਾਂ ਪੁੱਤ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਨਾ ਉਹ ਖਾ ਕੇ ਸਾਡੇ ਬੱਚੇ ਵੀ ਬਿਮਾਰ ਹੁੰਦੇ ਨੇ। ਫਾਸਟ ਫੂਡ ਆਪਾਂ ਕਹਿੰਦੇ ਆ, ਜੋ ਆਪਣੀ ਰੋਟੀ ਦਾ ਆਨੰਦ ਆ ਉਹ ਰੋਟੀ ਦਾ ਹੀ ਫਿਰ ਬੀਬੀ ਉਤੋਂ ਕਰਾ ਕੌਣ ਰਿਹਾ ਭਗਵੰਤ ਮਾਨ ਦੇ ਕੋਲੋਂ ਇਹ ਸਾਰੀਆਂ ਚੀਜ਼ਾਂ, ਜੋ ਉਹ ਆਪਣੇ ਆਪ 'ਚ ਹੀ ਫੈਸਲੇ ਲਈ ਜਾਂਦਾ ਜਾਂ ਦਿੱਲੀ ਵਾਲਿਆਂ ਵੱਲੋਂ ਕੁਝ ਕਿਹਾ ਜਾ ਰਿਹਾ? ਜਿਹੜਾ ਮੋਦੀ ਆ ਨਾ, ਮੋਦੀ ਤਾਂ ਬਿਲਕੁਲ ਹੀ ਪੰਜਾਬ ਨੂੰ ਨਹੀਂ ਚੱਲਦਾ ਹੈ। ਜਦੋਂ ਮੋਦੀ ਪਹਿਲਾਂ ਆਇਆ ਸੀ ਨਾ ਸੁਲਤਾਨਪੁਰ, ਉਦੋਂ ਹੀ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸੀ ਪੰਜਾਬ ਦੇ ਵਿੱਚ, ਕੋਠੀਆਂ ਦੇਖ ਕੇ, ਗੱਡੀਆਂ ਦੇਖ ਕੇ। ਇਹ ਗੱਡੀਆਂ ਕਿੱਥੋਂ ਬਣੀਆਂ? ਬੱਚਿਆਂ ਨੇ ਮਿਹਨਤਾਂ ਕੀਤੀਆਂ। ਉਹ ਨਹੀਂ ਚਾਹੁੰਦਾ ਪੰਜਾਬ ਨੂੰ ਚਾਹੁੰਦਾ ਵੀ ਥੱਲੇ ਹੀ ਲਾਈ ਰੱਖਾਂ ਆਪਣੇ, ਹਨਾ। ਅਸੀਂ ਤੇ ਇਹੀ ਮਹਾਰਾਜ ਮੋਰੇ ਅਰਦਾਸ ਬੇਨਤੀ ਕਰਾਂਗੇ ਕਿ ਇਹਦੇ ਮਨ 'ਚ ਮਨ ਸਮੱਤਿਆ ਪਾਵੇ ਤੇ ਕਿਸਾਨਾਂ ਨੂੰ ਜਿੱਦਾਂ ਵੀ ਹੈਗੇ ਰੱਜ ਕੇ ਰੋਟੀ ਖਾ ਲੈਣ ਦੇ। ਜੀ, ਸਾਡਾ ਤੇ ਇਹੀ ਆ। ਧੰਨਵਾਦ ਬਹੁਤ ਬਹੁਤ। ਹਾਂਜੀ, ਉਹ ਹੁਣ ਇੱਥੇ ਸਾਨਾ ਸਾਹਮਣੇ ਗੱਲਾਂ ਕਰਨ, ਫਿਰ ਉਹਨੂੰ ਦੱਸਿਆ ਜ਼ਮੀਨ ਦੀ ਵੈਲਿਊ ਕੀ ਹੁੰਦੀ ਆ। ਕਿਹਨੂੰ ਦੱਸਣਾ ਜੀ? ਭਗਵੰਤ ਮਾਨ ਨੂੰ, ਮੋਦੀ ਨੂੰ, ਜਿੰਨੇ ਲੀਡਰ ਉੱਥੇ ਪੈਸੇ ਵਾਲੇ ਕਰਦੇ ਆ ਉਹਨਾਂ ਨੂੰ ਇੱਥੇ ਸੱਦੋ, ਸਾਡੇ ਸਾਹਮਣੇ ਗੱਲ ਕਰਨ। ਨਾ ਉਹਨਾਂ ਦਾ ਕੋਈ ਬਾਡੀਗਾਰਡ ਹੋਵੇ ਨਾ ਸਾਡਾ ਆਊਗਾ, ਫੇਰ ਅਸੀਂ ਜਵਾਬ ਉਹਨਾਂ ਨੂੰ ਦਵਾਂਗੇ। ਫੇਰ ਜੇ ਉਹ ਕਹਿਣਗੇ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣ, ਜੇ ਤੁਹਾਨੂੰ ਰਾਜੀ ਕਰ ਲੈਣ, ਚਾਹੀਦਾ ਸਾਡੀ ਚੀਜ਼ ਜਿਹੜੀ ਸਾਡੀ ਮਾਂ ਉਹ ਸਾਡੇ ਕੋਲ ਰਹਿਣੀ ਚਾਹੀਦੀ। ਬਾਕੀ ਅਸੀਂ ਪੈਸੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਪਰ ਉਹ ਤਾਂ ਜੀ ਵਿਧਾਨ ਸਭਾ 'ਚ ਵੀ ਚਰਚਾ ਨਹੀਂ ਕਰਦੇ। ਉਹ ਕਹਿੰਦੇ ਬਸ ਲੈਂਡ ਪੂਲਿੰਗ ਪਾਲਿਸੀ ਆ ਗਈ, ਅਸੀਂ ਗੱਲ ਨਹੀਂ ਸਕਦੀ। ਅਸੀਂ ਸਿਰ ਨਾ ਭੰਨਾਂਗੇ ਉਹਨਾਂ ਦੇ, ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਤਾਂ ਫੇਰ ਹੀ ਕੰਮ ਸੂਤ ਆਊਗਾ। ਅੱਛਾ, ਹਾਂਜੀ, ਅਸੀਂ ਨਹੀਂ ਡਰਦੇ। ਜੇ ਐਕਵਾਇਰ ਕਰਨ ਦੇ ਲਈ ਪੁਲਿਸ ਸਾਨੂੰ ਤਾਂ ਵੀ ਮਾਰਨ ਆ ਜਾਵੇ ਪੁਲਿਸ, ਅਸੀਂ ਆਪਣੀ ਜਾਨ ਦੇ ਦੇਵਾਂਗੇ, ਜ਼ਮੀਨ ਨਹੀਂ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਸਮੇਂ ਤਰਸੇਮ ਸਿੰਘ ਯੋਧਾ ਹੁਣੀ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਲੈਂਡ ਪੂਲਿੰਗ ਪਾਲਿਸੀ ਲੋਕਾਂ ਨੂੰ ਜੱਚ ਕਿਉਂ ਨਹੀਂ ਰਹੀ, ਬਹੁ ਗਿਣਤੀ ਨੂੰ ਜੱਚ ਕਿਉਂ ਨਹੀਂ ਰਹੀ, ਕੀ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਥੰਮ ਦੇਣਾ ਚਾਹੀਦਾ। ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਇਹੀ ਗੱਲ ਦੱਸੋ ਵੀ ਜੇਕਰ ਸਰਕਾਰ ਕੋਈ ਪਾਲਿਸੀ ਲੈ ਕੇ ਆਉਂਦੀ ਹੈ, ਮੁੱਢਲੇ ਤੌਰ ਤੇ ਤਾਂ ਇਹ ਹੁੰਦਾ ਵੀ ਲੋਕਾਂ ਦੇ ਭਲੇ ਦੀ ਗੱਲ ਹੈ, ਇੱਕ ਉਹਨਾਂ ਦਾ ਖਾਣ ਹੁੰਦਾ, ਉਹਨਾਂ ਦਾ ਕਹਿਣਾ ਹੁੰਦਾ, ਪਰ ਕੀ ਲੱਗਦਾ ਲੋਕਾਂ ਨੂੰ ਇਹ ਪਾਲਿਸੀ ਨਾ ਜਚਣ ਪਿੱਛੇ ਵੱਡਾ ਕਾਰਨ ਕੀ ਹੈ ਜੀ? ਦੇਖੋ, ਲੈਂਡ ਪੂਲਿੰਗ ਪਾਲਿਸੀ ਬਿਲਕੁਲ ਹੀ ਲੋਕਾਂ ਦੇ ਖਿਲਾਫ ਆ। ਇਨਡਾਇਰੈਕਟਲੀ ਇਹ ਤਿੰਨੇ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਇੱਥੇ ਲਾਗੂ ਕਰਨੇ ਚਾਹੁੰਦੇ ਸੀ, ਉਹੀ ਕਿਸ਼ਤਾਂ 'ਚ ਲਾਗੂ ਹੋ ਰਿਹਾ। ਠੀਕ ਹੈ ਜੀ। ਦੂਜਾ ਇਹ ਵੀ ਲੋਕਾਂ ਨਾਲ ਠੱਗੀ ਲਾਈ ਜਾ ਰਹੀ ਹੈ, ਲੋਕਾਂ ਨੂੰ ਹਨੇਰੇ 'ਚ ਰੱਖਿਆ ਜਾ ਰਿਹਾ। ਜਿਹੜਾ 2013 ਦਾ ਐਕਟ ਆ ਜੀ, ਉਹ ਇਹ ਕਹਿੰਦਾ ਵੀ ਜੇ ਕਿਤੇ ਤੁਸੀਂ ਜ਼ਮੀਨ ਅਕਵਾਇਰ ਕਰਨੀ ਆ, ਜੇ ਸਰਕਾਰ ਦੇ ਕੰਮਾਂ ਵਾਸਤੇ ਲੈਣੀ ਆ, ਤਾਂ ਪਹਿਲਾਂ 6 ਮਹੀਨੇ ਪਹਿਲਾਂ ਸਰਵੇ ਹੋਵੇ, ਲੋਕਾਂ ਜਾਇਆ ਜਾਵੇ। ਜੇ 70% ਲੋਕਾਂ ਦੀ ਸਹਿਮਤੀ ਹੁੰਦੀ ਆ ਤੇ ਅੱਗੇ ਗੱਲ ਤੋਰੋ। ਪੀਪਲ ਅਸੈਸਮੈਂਟ ਜਿਹਨੂੰ ਕਹਿੰਦੇ, ਅਸੈਸਮੈਂਟ, ਇਹਨੂੰ ਸੋਸ਼ਲ ਅਸੈਸਮੈਂਟ ਵੀ ਕਹਿੰਦੇ ਆ, এনवायरमेंट ਅਸੈਸਮੈਂਟ ਵੀ ਕਹਿੰਦੇ ਆ। ਜੇ ਪ੍ਰਾਈਵੇਟਾਂ ਵਾਸਤੇ ਤਾਂ 80%। ਨਾਲੇ ਉਹ ਮਾੜਾ ਜਿਹਾ ਦੱਸ ਦਿਓ, ਲੋਕਾਂ ਨੂੰ ਨਹੀਂ ਪਤਾ ਕਿ ਉਹ ਕਰਦੇ ਕੌਣ ਨੇ, ਯੂਨੀਵਰਸਿਟੀਆਂ ਚੋਂ ਕਿੱਥੋਂ ਬੰਦੇ ਲਏ ਜਾਂਦੇ ਨੇ, ਕਿਉਂਕਿ ਉਹ ਸਰਕਾਰੀ ਪੱਧਰ ਤੇ ਨਹੀਂ ਹੁੰਦੀ। ਉਹ ਸਰਕਾਰ ਅਫਸਰ ਨੇ, ਆਟੋਨੋਮਸ ਬਾਡੀ ਨੇ, ਜਿਵੇਂ ਕੋਈ ਰਿਸਰਚ ਕਰ ਰਹੇ ਨੇ ਆਟੋਨੋਮਸ ਬਾਡੀ ਜਾਂ ਯੂਨੀਵਰਸਿਟੀਆਂ ਦੇ, ਤੇ ਨਗਰ ਪੰਚਾਇਤ ਨਾਲ ਜਾ ਕੇ ਲੋਕਾਂ ਨਾਲ ਮਤਲਬ ਸਾਰੀ ਗੱਲਬਾਤ ਕਰਦੇ ਆ। ਉਹ ਸਰਕਾਰੀ ਮੁਲਾਜ਼ਮ ਨਹੀਂ ਹੁੰਦੇ, ਸਰਕਾਰੀ ਅਧਿਕਾਰੀ ਨਹੀਂ ਹੁੰਦੇ, ਬਿਊਰੋਕ੍ਰੇਸੀ ਨਹੀਂ ਹੁੰਦੀ ਹੈ। ਨਹੀਂ ਤਾਂ ਉਹ ਤਾਂ ਕੁਝ ਵੀ ਲਿਖ ਦੇਣਗੇ, ਕੁਝ ਵੀ ਲਿਖ ਦੇਣਗੇ, ਕਰਦੇ ਹੀ ਆ ਇਹ, ਜਾਲੀ ਵੀ ਕਰ ਲੈਂਦੇ ਨੇ। ਇਸ ਕਰਕੇ ਇੱਕ ਤਾਂ ਪਹਿਲਾਂ ਹੀ ਇਹ ਮੋਰਲੀ ਹਾਰ ਗਏ ਵੀ ਇਹਨਾਂ ਨੇ ਚੋਰੀ ਇਹ ਕੰਮ ਕੀਤਾ, ਬਿਨਾਂ ਕਿਸੇ ਅਸੈਸਮੈਂਟ ਦੇ, ਬਿਨਾਂ ਲੋਕਾਂ ਦੀ ਰਾਏ ਲਏ। ਤੇ ਲੋਕਾਂ ਦੇ ਮੂਹਰੇ ਅੱਜ ਵੀ ਝੂਠ ਬੋਲ ਰਹੇ ਨੇ, ਉਦੋਂ ਵੀ ਝੂਠ ਬੋਲੇ ਵੀ ਤੁਸੀਂ ਕਰੋੜਪਤੀ ਬਣ ਜਾਣਾ। ਜਿਹੜੇ ਕਹਿੰਦੇ ਆ ਵੀ 100 ਗਜ ਦਾ ਪਲਾਟ, 1000 ਗਜ ਦਾ ਪਲਾਟ ਕਿੱਲੇ ਮਗਰ 200 ਕਮਰਸ਼ੀਅਲ ਹੈ, ਤੇ ਉਹ ਕਦੋਂ ਡਿਵੈਲਪ ਹੋਣਾ ਹੈਗਾ? ਡਿਵੈਲਪ ਤਾਂ ਪਹਿਲੀਆਂ ਕਲੋਨੀਆਂ ਨਹੀਂ ਹੋਈਆਂ ਜਿਹੜੇ 20-30 ਸਾਲ ਤੋਂ ਨੇ। ਤੁਸੀਂ ਲੋਕਾਂ ਨੂੰ ਖੇਤੀ ਚੋਂ ਕੱਢ ਦਿਓ, ਵਿਹਲੇ ਕਰ ਦਿਓ, ਜ਼ਮੀਨ ਵਿਹਲੀ ਪਈ ਆ, ਉਹਨਾਂ ਦਾ ਅਧਿਕਾਰ ਜ਼ਮੀਨ ਵੇਚਣ ਦਾ, ਗਹਿਣੇ ਕਰਨ ਦਾ, ਕਰਜ਼ਾ ਲੈਣ ਦਾ ਸਾਰਾ ਖਤਮ ਕਰ ਦਿਓ, ਕੰਮ ਮੁੱਕ ਗਿਆ। ਤੇ ਕਹਿ ਰਹੇ ਹੋ ਵੀ 30,000 ਕਿੱਲੇ ਦਾ ਦੇਣਾ 3 ਸਾਲ ਵਾਸਤੇ, ਹੁਣ ਪ੍ਰੈਸ਼ਰ ਨਾਲ 50,000 ਵੀ ਕਰਤਾ ਵਿੱਚ ਔਰ ਜਾਂ ਲਾਤਾ। ਫਿਰ ਇਹ ਆ ਵੀ ਤੁਸੀਂ ਵਲੰਟਰੀ ਕਰੋ। ਉਸੇ 'ਚ ਇੱਕ ਕਲਾਸ ਆ ਵੀ ਮੰਨ ਲਓ ਲੋਕ ਦੇਗੇ, ਕੋਈ ਨਹੀਂ ਦਿੰਦਾ, ਤਾਂ ਅਸੀਂ ਉਹਨੂੰ ਅਕਵਾਇਰ ਵੀ ਕਰ ਸਕਦੇ ਹਾਂ। ਜਦੋਂ ਰਸਤੇ ਬੰਦ ਹੋ ਗਏ, ਸਾਰਾ ਕੁਝ ਹੋ ਗਿਆ, 13 ਵਾਲੀ ਪਾਲਿਸੀ ਦੇ ਥਰੂ ਸਾਰਾ ਕੁਝ ਕਰਨਗੇ, ਲੈਂਡ ਐਕੁਜੀਸ਼ਨ। ਇਸ ਲਈ ਇਹ ਜੋ
ਮਤਲਬ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ, ਸਰਕਾਰਾਂ ਵਾਲਾ ਕੰਮ ਆ, ਉਹ ਵਿੱਦਿਆ ਦਾ ਦੇਣ ਲੋਕਾਂ ਨੂੰ, ਹਾਂਜੀ, ਉਹ ਸਿਹਤ ਸਹੂਲਤਾਂ ਦੇਣ, ਉਹ ਰੁਜ਼ਗਾਰ ਦੇਣ। ਵੈਸੇ ਜੋਧਾ ਸਾਹਿਬ ਇਹਦੇ 'ਚ ਮੈਂ ਗੱਲ ਇੱਕ ਐਡ ਕਰਨਾ ਚਾਹੁੰਦਾ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਕਿਉਂ ਨਾ ਕੁਝ ਇਦਾਂ ਦੀ ਪਾਲਿਸੀ ਤਿਆਰ ਕੀਤੀ ਜਾਵੇ ਵੀ ਜੇਕਰ ਕੋਈ ਪਾਲਿਸੀ ਤੁਸੀਂ ਜਨਤਕ ਤੂਪ 'ਚ ਲੈ ਕੇ ਆਉਣੀ ਹੈ, ਪਹਿਲਾਂ ਤੁਸੀਂ ਉਹਨੂੰ ਕਿਸੇ ਪਲੇਟਫਾਰਮ ਤੇ ਸਾਂਝਾ ਕਰੋ, ਉਸ ਤੇ ਸਰਵੇ ਹੋਵੇ, ਉਸ ਤੇ ਲੋਕ ਆਪਣੀ ਰਾਏ ਦੇਣ। ਜੇ ਉਹ 60-40 ਦੀ ਰੇਸ਼ੋ ਨਾਲ ਜਾਂ 70-30 ਦੀ ਰੇਸ਼ੋ ਦੇ ਨਾਲ ਪਾਸ ਹੋ ਜਾਂਦੀ ਹੈ ਤਾਂ ਠੀਕ ਆ, ਜੇ ਉਹ ਫੇਲ ਹੋ ਜਾਂਦੀ ਹੈ ਤਾਂ ਉਹਨੂੰ ਉੱਥੇ ਹੀ ਫੁੱਲ ਸਟਾਪ ਲਾ ਦਿੱਤਾ ਜਾਵੇ। ਕੋਈ ਇਦਾਂ ਦੀ ਚੀਜ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਕਿਉਂ ਖੋਜਲੀ ਜਾਂਦੇ ਆ। ਸਾਡੀ ਲੜਾਈ ਤਾਂ ਹੁਣ ਮੂਹਰੇ ਝੋਨਾ ਆਉਣ ਵਾਲਾ, ਉਹਦੇ ਲਈ ਤਿਆਰੀ ਕਰਨੀ ਹੈ ਸਾਰਿਆਂ ਨੇ, ਹੈ ਨਾ। ਹੋਰ ਬਹੁਤ ਸਾਰੇ ਕੰਮ ਨੇ, ਹੱਲੇ ਕਿਸਾਨਾਂ ਨੇ ਮੋਦੀ ਦਾ ਵੀ ਸਿਆਪਾ ਕਰਨਾ ਹੁੰਦਾ ਥੋੜੇ ਚਿਰ ਬਾਅਦ ਜਾ ਕੇ, ਤੇ ਉਧਰੋਂ ਤਾਂ ਵਿਹਲੇ ਨਹੀਂ ਹੋਏ, ਹੋਰ ਕੰਮਾਂ ਚਲ ਜਾਈ ਜਾਂਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕੋਈ ਪੱਕੀ ਇਦਾਂ ਦੀ ਬੋਡੀ ਬਣ ਜਾਵੇ, ਕੋਈ ਸਰਵੇ ਇਦਾਂ ਦਾ ਹੋਣਾ ਸ਼ੁਰੂ ਹੋ ਜਾਵੇ ਵੀ ਭਾਈ ਪੱਕਾ ਹੀ ਕੰਮ ਹੋ ਜਾਵੇ, ਵੀ ਬਾਰ-ਬਾਰ ਲੋਕਾਂ ਨੂੰ ਇਹਨਾਂ ਚੀਜ਼ਾਂ ਲਈ ਇਕੱਠੇ ਨਾ ਹੋਣਾ ਪਵੇ? ਦੇਖੋ, ਪਹਿਲਾਂ ਤਾਂ ਜਿਹੜਾ ਐਕਟ ਬਣਾਇਆ ਉਸੇ ਐਕਟ ਨੂੰ ਹੀ ਲਾਗੂ ਕਰ ਲੈਣ। ਉਹਦੇ ਚ 2013 ਦਾ ਐਕਟ ਆ ਜਿਹੜੇ ਕਹਿੰਦਾ ਵੀ ਲੈਂਡ ਐਕੁਜੀਸ਼ਨ ਐਕਟ, ਵੀ ਤੁਸੀਂ ਲੋਕਾਂ ਦੀ ਰਾਏ ਲਓ, ਸੋਸ਼ਲ ਅਸੈਸਮੈਂਟ ਕਰੋ, ਉਹ ਨਹੀਂ ਕਰਦੇ। ਪਰ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਸਵਾਲ ਦੇ ਉੱਤੇ ਬਿਜ਼ਨਸ ਹੋ ਰਿਹਾ ਇੱਕ ਬੜਾ ਵੱਡਾ ਜੀ, ਇਹਦੇ ਚ ਅਫਸਰਸ਼ਾਹੀ ਜੀ, ਇਹਦੇ ਸਿਆਸੀ ਲੀਡਰ ਹੈ, ਹਾਂਜੀ, ਮਤਲਬ ਜਿਵੇਂ ਹੁੰਦੇ ਨਾ ਏਜੰਟ ਬਣੇ ਹੋਏ ਪ੍ਰਾਪਰਟੀ ਡੀਲਰ ਹੈ, ਉਹ ਧੰਦਾ ਕਰ ਰਹੇ ਨੇ। ਸਰਕਾਰਾਂ ਦਾ ਕੰਮ ਨਹੀਂ ਹੈ ਇਹ, ਠੀਕ ਹੈ। ਸਰਕਾਰਾਂ ਦਾ ਕੰਮ ਜਿੱਥੇ ਜ਼ਰੂਰੀ ਆ, ਕੋਈ ਕਾਲਜ ਬਣਦਾ, ਕੋਈ ਹੋਰ ਬਣਦਾ, ਉਹ ਵੀ ਸਹਿਮਤੀ ਨਾਲ ਲੋਕਾਂ ਦਾ। ਇਹ ਤਾਂ ਦੇਖੋ ਕੋਈ ਪਤਾ ਹੀ ਨਹੀਂ ਵੀ ਕੀ ਬਣਾਉਣਾ ਇਹਨਾਂ ਨੇ। ਹੁਣ ਸਾਡੇ ਜ਼ਿਲ੍ਹੇ 'ਚ 24,311 ਏਕੜ ਆ, ਹਾਂਜੀ, ਇਹ ਲਗਭਗ ਸਾਰੀ 65,000 ਦੇ ਏਕੜ ਦੇ ਕਰੀਬ ਆ ਗਈ। ਹਾਂਜੀ, ਇੱਥੇ ਕਰਨਾ ਕੀ ਆ, ਵਸਾਉਣਾ ਕੀ ਆ, ਕਿਹਨਾਂ ਲੋਕਾਂ ਕੋਲੇ ਮਕਾਨ ਹੈਗੇ, ਕਿਹਨੂੰ ਦੋਗੇ? ਫਿਰ ਤੁਸੀਂ ਕਹਿੰਦੇ ਵੀ ਇਹਦਾ ਰੇਟ ਵੱਧ ਜਾਣਾ। ਮੰਨ ਲਓ ਪਲਾਟ ਦਾ ਰੇਟ ਜਿਹੜਾ ਤੁਸੀਂ ਵੇਚੋਗੇ, ਉਹ ਗਰੀਬ ਆਦਮੀ ਪਲਾਟ ਲੈ ਲੂਗਾ। ਉਹ ਸਵਾਲ ਜਿਹੜਾ 30 40 ਹਜ਼ਾਰ ਰੁਪਏ ਨੂੰ ਇੱਕ ਗੱਜ ਮਿਲਣਾ, ਉਹ ਤਾਂ ਦੇਖੋ ਬਿਲਕੁਲ ਧੋਖਾ। ਇਹ ਐਕਸਪੋਜ਼ ਹੋ ਰਹੇ ਨੇ, ਹੌਲੀ ਹੌਲੀ ਲੋਕਾਂ 'ਚ ਗੱਲ ਜਾ ਰਹੀ ਹੈ ਜੀ। ਮੈਂ ਕੱਲ ਹੀ ਇੱਕ ਆਰਟੀਕਲ ਪੜ੍ਹ ਰਿਹਾ ਸੀ ਅਖਬਾਰ ਦੇ ਅੰਦਰ, ਉਹਦੇ ਵਿੱਚ ਡਿਸਕਸ ਕਰ ਰਹੇ ਸੀ ਸ਼ੀਨਾ ਸਾਹਿਬ ਦਾ ਉਹ ਆਰਟੀਕਲ ਸੀ। ਉਹ ਕਹਿੰਦੇ ਵੀ ਭਾਈ ਪਹਿਲਾਂ ਅਸੈਸਮੈਂਟ ਕੇਸ ਪੱਧਰ ਤੇ ਕੀਤੀ ਗਈ ਹੈ। ਇੱਕ ਨੰਬਰ ਸਭ ਤੋਂ ਵੱਡੀ ਗੱਲ, ਇਹ ਉਪਜਾਊ ਜ਼ਮੀਨ ਹੈ। ਨੰਬਰ 2, ਜੇ ਉਪਜਾਊ ਜ਼ਮੀਨ ਨਹੀਂ ਵੀ ਹੈ ਤਾਂ ਪੰਜਾਬ ਦੇ ਵਿੱਚ ਬਾਡੀ ਹੈ ਜਿਹੜੀ ਇਸ ਲਈ ਕੰਮ ਕਰਦੀ ਹੈ ਵੀ ਕੱਲਰ ਜ਼ਮੀਨ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ। ਜੇ ਉਹ ਨਹੀਂ ਵੀ ਹੈ, ਉਸ ਨੂੰ ਬਣਾਇਆ ਜਾ ਸਕਦਾ। ਇੱਥੇ ਰੱਦ ਹੋ ਗਈ ਪਾਲਿਸੀ ਵੀ ਨਹੀਂ ਉੱਤੇ ਕੀਤਾ ਜਾ ਸਕਦਾ। ਦੂਸਰੀ ਗੱਲ, ਉਹ ਕਹਿੰਦੇ ਇਹ ਅਸੈਸਮੈਂਟ ਕਦੋਂ ਕੀਤੀ ਗਈ ਕਿ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਲੋਕ ਬੇਘਰ ਨੇ। ਜੇਕਰ ਸ਼ਹਿਰਾਂ 'ਚ ਲੋਕ ਬੇਘਰ ਨੇ, ਉਹੀ ਘਰ ਲੱਭ ਰਹੇ ਹੋਣਗੇ, ਉਹਨਾਂ ਲਈ ਤੁਸੀਂ ਬਣਾਉਣਾ। ਇਹ ਅਸੈਸਮੈਂਟ ਹੋਈ। ਉਸ ਤੋਂ ਵੀ ਅੱਗੇ ਉਹ ਤੀਜੀ ਗੱਲ ਕਰਦੇ ਨੇ ਕਿ ਸਭ ਤੋਂ ਜ਼ਿਆਦਾ ਲੋੜ ਕਿੱਥੇ ਹੈ ਘਰ ਬਣਾਉਣ ਦੀ? ਪਿੰਡਾਂ ਦੇ ਵਿੱਚ, ਜਿਹੜੇ ਬਹੁਤ ਗਰੀਬ ਗੁਰਬੇ ਨੇ, 2-2 ਮਰਲਿਆਂ ਦੇ ਵਿੱਚ, 1-1 ਡੇਢ ਮਰਲੇ ਦੇ ਵਿੱਚ 4-4 5-5 ਜੀ ਪਰਿਵਾਰ ਦੇ ਰਹਿ ਰਹੇ ਨੇ। ਤੁਸੀਂ ਉਹਨਾਂ ਲਈ ਕਿਉਂ ਨਹੀਂ ਲੈ ਕੇ ਆਉਂਦੇ ਪਾਲਿਸੀ? ਫਿਰ ਇੱਥੋਂ ਇਹ ਸਮਝਿਆ ਜਾਵੇ ਵੀ ਇਹ ਨਿਰੋਲ ਪੈਸਾ ਕਮਾਉਣ ਦਾ ਇੱਕ ਤਰੀਕਾ ਹੈ, ਇਨਡਾਇਰੈਕਟਲੀ। ਬਸ ਉਹੀ ਹੈ। ਇਹ ਜਿਹੜੀਆਂ 3-4 ਗੱਲਾਂ ਮੈਂ ਦੱਸੀਆਂ ਨੇ, ਇਹਦੇ ਆਧਾਰ ਤੇ ਤੁਸੀਂ ਕੀ ਅਸੈਸ ਕਰਦੇ ਹੋ? ਦੇਖੋ, ਮੈਂ ਕਹਿਣਾ ਚਾਹੁੰਦਾ, ਗੈਰ ਕਾਨੂੰਨੀ ਕਲੋਨੀਆਂ ਕਹਿੰਦੇ ਆ, ਉੱਥੇ ਸਸਤੇ ਪਲਾਟ ਮਿਲਦੇ ਨੇ, ਉਹ ਤਾਂ ਲੋਕਾਂ ਤੋਂ ਖਰੀਦ ਨਹੀਂ ਹੁੰਦੇ। ਨਾਲੇ ਉਹ ਵੀ ਹਰੇਕ ਵਿਧਾਨ ਸਭਾ ਸੈਸ਼ਨ 'ਚ ਤਾਂ ਉਹਨੂੰ ਪਾਸ ਕਰ ਦਿੰਦੇ ਨੇ ਵੀ ਜਿਹੜੀਆਂ ਗੈਰ ਕਾਨੂੰਨੀ ਸੀ ਉਹਨਾਂ ਨੂੰ ਹੁਣ ਮਜਬੂਰਨ ਪਾਸ ਲੀਗਲ ਕਰਤੀਆਂ ਕੁਝ। ਉੱਥੇ ਸਸਤੇ ਪਲਾਟ ਮਿਲਦੇ ਨੇ, ਵਿਕਦਾ ਨਹੀਂ ਹੈ। ਤੇ ਜਿਹੜੀਆਂ ਇਹ ਡਿਵੈਲਪ ਕਰ ਰਹੇ ਨੇ, ਹੁਣ ਲੁਧਿਆਣੇ ਚ ਲਾ ਲਓ ਪੋਸ਼ ਕਲੋਨੀਆਂ ਨੇ, ਉੱਥੇ ਜਿਹੜਾ ਗਰੀਬ ਆਦਮੀ ਜਿਹੜਾ ਬੇਘਰ ਆ, ਉਹ ਸੋਚ ਹੀ ਨਹੀਂ ਸਕਦਾ। ਉਹ ਸਾਰੀ ਜ਼ਿੰਦਗੀ ਦੀ ਕਮਾਈ ਵੀ ਇਕੱਠੀ ਕਰ ਲਵੇ ਤਾਂ ਵੀ ਨਹੀਂ ਲੈ ਸਕਦਾ। ਤੇ ਇਹ ਕਹਿੰਦੇ ਆ ਵੀ ਅਰਬਨ ਡਿਵੈਲਪਮੈਂਟ ਅਥਾਰਟੀ, ਲੋੜ ਆ ਰੂਰਲ ਡਿਵੈਲਪਮੈਂਟ ਅਥਾਰਟੀ ਬਣਾਉਣ ਦੀ। ਸਹੀ ਗੱਲ, ਜਿਹੜਾ ਖੇਤੀ ਦੇ ਪ੍ਰੋਡਕਟ ਨੇ ਉਹਦੇ ਆਧਾਰ ਤੇ ਮਤਲਬ ਉਹ ਆਪਣੇ ਇੰਡਸਟਰੀ ਲਾਉਣ। ਇੱਥੇ ਤੇ ਜਿਹੜੀਆਂ ਖੰਡ ਮਿੱਲਾਂ ਸੀ ਉਹ ਬੰਦ ਹੋ ਗਈਆਂ। ਹੁਣ ਜਗਰਾਉਂ ਦੀ 100 ਏਕੜ ਤੋਂ ਵੱਧ ਆ, ਉਹ ਲਾਡਾ ਨੇ ਲੈ ਲਈ। ਉੱਥੇ 4 ਕੋਠੀਆਂ ਬਣੀਆਂ ਨੇ, ਵਿਹਲੀ ਪਈ ਆ ਜ਼ਮੀਨ। ਕਿੰਨੀਆਂ ਸੀ ਸਪਿਨਿੰਗ ਮਿੱਲਾਂ ਖਤਮ ਹੋ ਗਈਆਂ। ਪੰਜਾਬ 'ਚ ਜੇ ਮਾੜਾ ਮੋਟਾ ਸੀ ਕਿਨੂਆਂ ਦਾ, ਇਹ ਸਾਰਾ ਜਾੜਾ ਹੋ ਰਿਹਾ। ਮਤਲਬ ਕਿ ਕਹਿ ਲਈਏ ਵੀ ਐਗਰੀਕਲਚਰ ਬੇਸਡ ਜਿਹੜੀ ਇੰਡਸਟਰੀ ਸੀ, ਉਹ ਸਾਰੀ ਖੁੱਡੇ ਲਾਈਨ ਲਾਤੀ। ਹੁਣ ਜੇਕਰ ਕੋਈ ਸ਼ੈਲੋ ਵੱਡਾ ਲੱਗਦਾ, ਉਹ ਅਡਾਨੀ ਦਾ ਲੱਗਦਾ। ਆਮ ਇੱਥੋਂ ਵਿਅਕਤੀ ਕੋਈ ਨਹੀਂ ਉਸ ਉਦਯੋਗ ਵੱਲ। ਦੇਖੋ, ਲਾਭ ਪਾ ਕੇ ਇਹ ਸਾਰਾ ਹੀ ਇਨਡਾਇਰੈਕਟਲੀ ਅਡਾਨੀਆਂ ਬਾਨੀਆਂ ਵਾਸਤੇ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਹ ਜ਼ਮੀਨਾਂ ਅਕਵਾਇਰ ਕਰੂਗੀ ਸਰਕਾਰ, ਤੇ ਇਹ ਅੱਗੇ ਦਊਗੀ ਬਿਲਡਰਾਂ ਨੂੰ ਤੇ ਵੱਡੇ ਵਪਾਰੀਆਂ ਨੂੰ। ਇਹ ਕਰਨਗੇ। ਇਸ ਕਰਕੇ ਕੁਛ ਤਾਂ ਕਿਸਾਨ ਜਿਹੜਾ ਅੰਦੋਲਨ ਚੱਲਿਆ, ਉਹਨੇ ਕਾਫੀ ਕੁਝ ਕਲੀਅਰ ਕਰਤਾ, ਲੋਕਾਂ ਨੂੰ ਐਜੂਕੇਟ ਕਰਤਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਲੜਾਈ ਆ ਜਿਹੜੀ ਸਾਡਾ ਥੋੜਾ ਸਮਝਾਉਣ ਨਾਲ ਲੋਕਾਂ ਨੇ ਤੁਰ ਪੈਣਾ। ਜੇ ਕਿਤੇ ਕਿਸਾਨ ਅੰਦੋਲਨ ਨਾ ਲੜਿਆ ਹੁੰਦਾ 13 ਮਹੀਨੇ, ਕਾਰਪੋਰੇਟ ਅਦਾਰੇ ਐਕਸਪੋਜ਼ ਨਾ ਹੋਏ ਹੁੰਦੇ,
ਤਾਂ ਇਹ ਲੜਾਈ ਬੜੀ ਔਖੀ ਬਣ ਜਾਣੀ ਸੀ। ਹੁਣ ਇੱਕ ਗੱਲ ਹੈ ਇਹਦੇ 'ਚ, ਜੇਕਰ ਖਸਰਾ ਨੰਬਰ ਦੇ ਦਿੱਤੇ ਗਏ, ਉਹ ਹੋਲਡ ਹੋ ਗਈ ਜ਼ਮੀਨ, ਹੁਣ ਉਹਦੀ ਲੜਾਈ ਕਿਵੇਂ ਆ, ਉਹਨੂੰ ਆਪਾਂ ਕਿਵੇਂ ਛਡਾ ਸਕਦੇ ਹਾਂ? ਇਹ ਅੰਤ ਤੇ ਜਾ ਕੇ ਫਿਰ ਜਿੱਦਣ ਸਾਰੀ ਪਾਲਿਸੀ ਰੱਦ ਹੋਊ ਉਦਣ ਹੀ ਖਹਿੜਾ ਛੁੱਟੂ, ਜਾਂ ਫਿਰ ਉਸ ਤੋਂ ਪਹਿਲਾਂ ਵੀ ਕੋਈ ਕਾਨੂੰਨੀ ਪੱਧਰ ਤੇ ਆਪਣੀ ਲੜਾਈ ਲੜ ਸਕਦਾ ਹੈ ਕਿਸਾਨ? ਕਿਉਂਕਿ ਬਹੁਤ ਸਾਰੇ ਕਿਸਾਨ ਤਾਂ ਇਦਾਂ ਦੇ ਨੇ ਜਿਹੜੇ ਵਿਚਾਰੇ ਆਪਣਾ ਬਸ ਘਰ-ਬਾਰ ਚਲਾਉਣ ਜੋਗੀ ਖੇਤੀ ਕਰ ਪਾਉਂਦੇ ਨੇ। ਉਹਨਾਂ ਨੇ ਜੇ ਸੋਚਿਆ ਹੋਵੇ ਵੀ ਮੈਂ ਵੈਸੇ ਵੀ ਜ਼ਮੀਨ ਵੇਚਣੀ ਹੈ, ਉਹ ਵੇਚ ਨਹੀਂ ਪਾਊਗਾ। ਜੇ ਉਹਨੇ ਗਹਿਣੇ ਧਰ ਕੇ ਉਹਦੇ ਤੋਂ ਲੋਨ ਲੈਣਾ ਹੋਊਗਾ, ਉਹ ਨਹੀਂ ਲੈ ਪਾਊਗਾ, ਉਹ ਤਾਂ ਵੈਸੇ ਹੀ ਮਰ ਜਾਊਗਾ। ਜੇਕਰ ਉਹਦੇ ਲਈ ਕੋਈ ਹੈ ਕੋਈ ਘੁਣਤਰ ਵੀ ਆਪਾਂ ਉਹਨੂੰ ਬਚਾ ਸਕਦੇ ਹਾਂ। ਦੇਖੋ, ਸਰਕਾਰਾਂ ਦੇ ਖਿਲਾਫ ਜਿਨ੍ਹਾਂ ਦੇ ਹੱਥ ਬੜੇ ਲੰਬੇ ਨੇ, ਹਾਂਜੀ, ਕੱਲਾ ਤੇ ਕੱਲਾ ਬੰਦਾ ਲੜਾਈ ਨਹੀਂ ਦੇ ਸਕਦਾ ਵੀ ਉਹ ਖਰਚ ਕਰ ਲਊਗਾ। ਹਾਂਜੀ, ਇਹਨੂੰ ਸਿਰਫ ਉਹੀ ਨਹੀਂ ਜਿਹੜੇ ਪੀੜਤ ਨੇ ਜਿੱਥੇ ਲਾਗੂ ਹੋਈ ਆ, ਇਹਨੂੰ ਟੋਟਲ ਪੰਜਾਬ ਲੜੂਗਾ। ਪੰਜਾਬ ਖੜਾ ਹੋਊਗਾ, ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ। ਠੀਕ ਹੈ ਜੀ। ਕੱਲ ਹੀ ਮੈਂ ਅਖਬਾਰ ਪੜ੍ਹ ਰਿਹਾ ਸੀ ਜਗਬਾਣੀ, ਉਹਦੇ 'ਚ 50 ਪਿੰਡਾਂ ਦਾ, ਕੂਮ ਏਰੀਏ ਦਾ, ਲੁਧਿਆਣੇ ਦੇ ਏਰੀਏ ਦਾ 50 ਪਿੰਡਾਂ ਦੀ ਲਿਸਟ ਆ ਗਈ ਵੀ ਇੱਥੇ ਇੰਡਸਟਰੀਅਲ ਪਲਾਟ ਬਣਾਉਣੇ ਨੇ। ਅਸੀਂ ਦੱਸਣਾ ਜਿਹੜੇ ਇੰਡਸਟਰੀਅਲ ਪਲਾਟਾਂ ਵਾਸਤੇ ਜਗ੍ਹਾ ਦਿੱਤੀ, ਇੰਡਸਟਰੀ ਨਹੀਂ ਲੱਗੀ ਉੱਥੇ, ਉਹ CLU ਲੈ ਕੇ ਮੁੜ ਕੇ ਫਿਰ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਨੇ। ਫੋਕਲ ਪੁਆਇੰਟ ਤਾਂ ਖਾਲੀ ਪਏ ਨੇ, ਇਹ ਪਿੰਡਾਂ 'ਚ ਕਿੱਥੇ ਇੰਡਸਟਰੀ ਲੈ ਕੇ ਵੜੀ ਜਾਂਦੇ ਨੇ? ਦੇਖੋ, ਇਹਨਾਂ ਕੋਈ ਹੋਰ ਤਾਂ ਕੰਮ ਹੈ ਨਹੀਂ। ਕੋਈ ਕਰਜ਼ਾਈ ਆ ਪੰਜਾਬ, 4 ਲੱਖ ਕਰੋੜ ਤੱਕ ਪਹੁੰਚਣ ਵਾਲਾ ਕਰਜ਼ੇ 'ਚ, ਮੂਹਰੇ ਇਲੈਕਸ਼ਨ ਆ ਰਹੀ ਹੈ। ਦੂਜੀ ਵੱਡੀ ਗੱਲ ਇਹ ਆ, ਅਸੀਂ ਹੈਰਾਨ ਆ ਵੀ ਜਿਹੜੇ ਸਾਡੇ ਪੰਜਾਬ ਦੀ ਸਰਕਾਰ ਬਣੀ ਹੈ, ਇਹਨਾਂ 'ਚ ਬਹੁਤ ਸਾਰੇ ਸਾਡੇ ਨਾਲ ਕੰਮ ਕਰਦੇ ਰਹੇ ਨੇ, ਇਹਨਾਂ ਦਾ ਲੈਬਰ ਬੜਾ ਲੋ ਆ। ਇਹ ਚਲਾ ਰਹੇ ਦਿੱਲੀ ਵਾਲੇ। ਦਿੱਲੀ ਵਾਲੇ ਸਮਝਦੇ ਨੇ ਵੀ ਅਸੀਂ ਇੱਥੋਂ ਪੈਸਾ ਕਮਾ ਲਾਂਗੇ। ਤੁਹਾਨੂੰ ਪਤਾ ਹੋਊਗਾ ਵੀ ਜਿਹੜਾ ਸੀਗਾ ਸਿਸੋਦੀਆ ਤੇ ਜੈਨ, ਇਹਨਾਂ ਨੇ ਮੀਟਿੰਗ ਸੱਦੀ ਸੀ ਸਰਪੰਚਾਂ ਦੀ, ਹਾਂਜੀ ਹਾਂਜੀ, ਜਿਹੜੇ ਪ੍ਰੋ ਆਮ ਆਦਮੀ ਪਾਰਟੀ ਹੈ। ਉੱਥੇ ਉਹਨਾਂ ਨੇ ਲਾਲਚ ਵੀ ਦਿੱਤਾ, ਦੂਜਾ ਵੀ ਕਿਹਾ, ਪਰ ਲੋਕ ਪੈ ਗਏ ਵੀ ਸਾਨੂੰ ਲੋਕਾਂ ਨੇ ਵੜਨ ਨਹੀਂ ਦੇਣਾ। ਉਹਨਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਜਿਹੜੇ ਤੁਹਾਡੇ ਸੱਦੇ ਹੋਏ ਸਰਪੰਚ ਤੁਹਾਡੇ ਕਹੇ ਤੇ ਆ ਗਏ, ਉਹ ਵਿਰੋਧ ਕਰ ਰਹੇ ਨੇ, ਤੇ ਥੱਲੇ ਕਿੰਨਾ ਵਿਰੋਧ ਹੋਊਗਾ। ਇਹਦਾ ਇੱਕੋ ਹੀ ਆ ਵੀ ਪੋਲੀਟੀਕਲ ਪਾਰਟੀਆਂ ਥੋੜਾ ਜਿਹਾ ਰਹਿਮ ਕਰਨ, ਸਤਾਈ ਵਾਲੀ ਗੱਲ ਨੂੰ ਲੈ ਕੇ ਇਹਨੂੰ ਇੱਧਰ ਉੱਧਰ ਨਾ ਖਿੱਚਣ, ਜਨਤਾ ਨੂੰ ਲੜਨ ਦੇਣ। ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਜਿਵੇਂ ਆਪਣੇ ਪੱਧਰ ਤੇ ਸਮਰਥਨ ਕਰੀ ਜਾਓ, ਪਰ ਵਿੱਚ ਨਾ ਵੜੋ। ਵੇਚਣਾ ਤੁਸੀਂ। ਆਖਰੀ ਸਵਾਲ ਹੈ ਮੇਰਾ ਹੁਣ, ਇਹ ਸਾਰੇ ਦੇ ਵਿੱਚ ਕਿਸਾਨ ਤਾਂ ਲੜ ਲਊਗਾ ਜਿਹੜਾ ਥੋੜਾ ਜਿਹਾ ਸਮਰਿੱਧ ਹੈ, ਜਿਹੜਾ ਬਿਲਕੁਲ ਹੀ ਹਾਸ਼ੀਏ ਤੇ ਧੱਕਿਆ ਹੋਇਆ ਉਹ ਵਰਗ ਹੈ, ਜਿਹੜਾ ਮਜ਼ਦੂਰੀ ਕਰਦਾ ਹੈ, ਸ਼ਾਮ ਨੂੰ ਉਹੋ ਹੀ ਕੁਝ ਖਾਂਦਾ ਹੈ, ਅਗਲੇ ਦਿਨ ਫੇਰ ਦੂਸਰੀ ਸ਼ਾਮ ਦੀ ਭਾਲ ਦੇ ਵਿੱਚ ਰੋਟੀ ਲਈ ਨਿਕਲ ਜਾਂਦਾ ਹੈ। ਉਹ ਇਦਾਂ ਦੇ 'ਚ ਜਦੋਂ ਲੁੱਟਿਆ ਜਾਊਗਾ, ਜਦੋਂ ਉਹਦਾ ਪਿੰਡ ਉੱਜੜ ਜਾਊਗਾ, ਜਦੋਂ ਉਹਦਾ ਘਰ ਉੱਜੜ ਜਾਊਗਾ, ਉਹ ਕਿੱਥੇ ਜਾਵੇ? ਉਹ ਕਿਵੇਂ ਲੜਾਈ ਲੜੇ? ਦੇਖੋ, ਇਹ ਲੜਾਈ ਪਿੰਡ ਦੀ ਸਾਂਝੀ ਬਣ ਜਾਣੀ ਹੈ। ਇਹ ਲੜਾਈ ਜ਼ਮੀਨ ਬਚਾਉਣ ਦੀ ਨਹੀਂ ਹੈ ਇਕੱਲੀ, ਇਹ ਲੜਾਈ ਪਿੰਡ ਬਚਾਉਣ ਦੀ ਹੈ। ਜਿੱਥੇ ਗਲਾਡਾ ਆ ਗਿਆ, ਮਨਰੇਗਾ ਉੱਥੇ ਹੀ ਖਤਮ। ਠੀਕ ਹੈ। ਮਨਰੇਗਾ ਦਾ ਬੜਾ ਅਰਬਨ ਹੋ ਜਾਣਾ ਨਾ, ਅਰਬਨਾਈ ਉੱਥੇ ਜਦੇ ਖਤਮ, ਤੇ ਦੂਜੇ ਕੰਮ ਵੀ ਖਤਮ ਹੋ ਜਾਣੇ। ਜਿਹੜੇ ਪਿਛਲੇ ਸਮੇਂ 'ਚ ਥੋੜਾ ਜਿਹਾ ਪਾੜਾ ਹੈਗਾ ਬੇਜ਼ਮੀਨੇ ਤੇ ਜ਼ਮੀਨਾਂ ਵਾਲਿਆਂ 'ਚ ਜਾਤ ਦੇ ਨਾਂ ਤੇ, ਉਹ ਵੀ ਇਹ 'ਚ ਦੂਰ ਹੋਊਗਾ। ਅੱਛਾ ਜੀ। ਅਸੀਂ ਜਾ ਰਹੇ ਹਾਂ, ਲੋਕ ਹੌਲੀ ਹੌਲੀ ਸਿੱਖ ਰਹੇ ਨੇ ਵੀ ਇਹ ਸਾਰਾ ਪਿੰਡ ਇਕੱਠਾ ਹੋਊਗਾ। ਉਹਨਾਂ ਨੂੰ ਤਾਂ ਅਸੀਂ ਉਦਾਹਰਨ ਦਿੰਦੇ ਹਾਂ ਵੀ ਜਿਹੜੇ ਪਿੰਡ ਉਜਾੜੇ ਨੇ ਪਹਿਲਾਂ, ਚਾਹੇ ਮੋਹਾਲੀ ਬਣਿਆ, ਚਾਹੇ ਲੁਧਿਆਣਾ ਦੇ ਵਿੱਚ ਆਏ ਪਿੰਡ, ਚਾਹੇ ਚੰਡੀਗੜ੍ਹ ਆਏ, ਉੱਥੇ ਕੋਈ ਲੱਭਦਾ ਹੀ ਨਹੀਂ ਹੈ। ਉਹਨਾਂ ਦੇ ਘਰ ਵੀ ਨਹੀਂ ਲੱਭਦੇ। ਉਹ ਤਾਂ 2-3 ਮਰਲੇ ਦਾ ਪਲਾਟ, 4 ਮਰਲੇ ਦਾ ਘਰ, ਉਹ ਕਿਹਨੂੰ ਦਊਗਾ, ਕਿੱਥੋਂ? ਉਹ ਤਾਂ ਪਿੱਛੇ ਜੇ ਸਟੱਡੀ ਮੈਂ ਦੇਖ ਰਿਹਾ ਸੀ, ਸੁਣ ਰਿਹਾ ਸੀ, ਉਹ ਕਹਿੰਦੇ ਵੀ 18 ਬੰਦੇ ਹੀ ਲੱਭੇ ਨੇ ਸਾਰਿਆਂ 'ਚੋਂ, ਸਿਰਫ 18 ਬੰਦੇ ਜਿਨ੍ਹਾਂ ਨੇ ਹੋਰ ਜਗ੍ਹਾ ਜਾ ਕੇ ਜ਼ਮੀਨ ਲੈ ਲਈ, ਉਹ ਵੀ ਬਹੁਤ ਦੂਰ ਜਾ ਕੇ, ਬਹੁਤ ਦੂਰ। ਹਾਂ, ਤੇ ਬਾਕੀ ਤਾਂ ਲੇਬਰ 'ਚ ਪੈ ਗਏ। ਦੂਜੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਹੈ। ਡੈਮੋਗ੍ਰਾਫੀ ਬਦਲ ਰਹੀ ਹੈ। ਡੈਮੋਗ੍ਰਾਫੀ ਬੜਾ ਸੀਰੀਅਸ ਮਾਮਲਾ। 42% ਸ਼ਹਿਰੀਕਰਨ ਹੋ ਗਿਆ ਪੰਜਾਬ ਦਾ, ਜਦੋਂ ਕਿ ਓਵਰਆਲ 31-32% ਆ। ਇਹ 30 ਤੱਕ 50% ਕਰਨਾ ਚਾਹੁੰਦੇ ਨੇ। ਠੀਕ ਹੈ। ਤੇ ਇਹ ਸਾਡੀ, ਅਸੀਂ ਬਾਹਰਲਿਆਂ ਦੇ ਆਉਣ ਦੇ ਖਿਲਾਫ ਨਹੀਂ ਹਾਂ, ਪਰ ਇੱਕ ਯੋਜਨਾਬੱਧ ਢੰਗ ਨਾਲ ਜ਼ਮੀਨਾਂ ਅਕਵਾਇਰ ਕਰਕੇ, ਬਾਹਰਲਾ ਪੈਸਾ ਇੱਥੇ ਇਨਵੈਸਟ ਕਰਕੇ, ਪਤਾ ਨਹੀਂ ਗੁਜਰਾਤ ਤੋਂ ਕਿੱਥੋਂ ਇਹ ਧੰਨਾ ਸੇਠ ਬੁਲਾ ਰਹੇ ਨੇ, ਇਹਦੀ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਆ। ਇਹ ਬੜੀ ਖਤਰਨਾਕ ਆ। ਇਹ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਇਹ ਸਧਾਰਨ ਲੜਾਈ ਨਹੀਂ, ਸਾਡੀ ਹੋਣ ਦੀ ਲੜਾਈ ਹੈ, ਪੰਜਾਬੀਆਂ ਦੀ ਲੜਾਈ। ਜ਼ਮੀਨ ਤੱਕ ਗੱਲ ਨਹੀਂ, ਕੱਲੀ ਜ਼ਮੀਨ ਤੱਕ ਨਹੀਂ ਹੈ। ਇਹ ਸਾਰਾ ਸੋਸ਼ਲ ਸਿਸਟਮ ਵਿਗੜ ਜਾਣਾ ਹੈਗਾ। ਮਾਮਾ ਨੇ ਪੁੱਤ ਨਹੀਂ ਸਿਆਣੇ। ਸਾਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਦੀ ਠੀਕਰੀ ਕਿੱਥੇ ਲੱਗਾਂਗੇ। ਇਸ ਲਈ ਸਾਡਾ ਵਿਰਸਾ, ਸਾਡੀਆਂ ਸੱਥਾਂ, ਸਾਡੇ ਪਿੰਡ, ਸਾਡੇ ਰੀਤੀ ਰਿਵਾਜ, ਅਸੀਂ ਦੁੱਖ ਸੁੱਖ ਸਾਂਝੇ ਹੁੰਨੇ ਆ। ਇਹਨਾਂ ਨੇ ਵੀ ਸਾਨੂੰ ਮਜਬੂਰ ਕਰ ਦੇਣਾ ਵੀ ਤੁਸੀਂ ਇਕੱਠੇ ਹੋਵੋ। ਇਹ ਸਾਡੀ ਬੜੀ ਵੱਡੀ ਲੋੜ ਆ, ਪੰਜਾਬ ਦੀ ਹੋਣ ਦੀ ਲੜਾਈ ਆ। ਇਹ ਪੰਜਾਬ ਕੋਈ ਹੱਬ ਬਣਾ ਰਹੇ ਨੇ ਵੀ ਇੱਥੇ ਬਾਹਰੋਂ ਲਿਆ ਕੇ ਇਹ ਤਜਾਰਤ ਦਾ
ਇੱਥੇ ਹੋਵੇ, ਇੱਥੇ ਖੇਤੀ ਖੂਤੀ ਨਾ ਹੋਵੇ, ਇੱਥੋਂ ਸਮਾਨ ਉਧਰ ਨੂੰ ਅੱਛਾ ਇਹਦੇ ਵਿੱਚ ਮਾਫ ਕਰਨਾ ਤੁਹਾਡੀ ਫੇਰ ਗੱਲ ਕੱਟ ਰਹੇ ਹਾਂ। ਇਹ ਇੱਥੇ ਇੱਕ ਹੋਰ ਗੱਲ ਹੈ, ਪਹਿਲਾਂ ਐਕਸਪ੍ਰੈਸਵੇ ਨੇ ਜ਼ਮੀਨ ਖਾ ਲਈ ਬਹੁਤ ਵੱਡੇ ਪੱਧਰ ਤੇ, ਉਸ ਤੋਂ ਬਾਅਦ ਇਹ ਪਾਲਿਸੀ ਆ ਗਈ, ਉਸ ਤੋਂ ਬਾਅਦ ਹੁਣ ਕਹਿੰਦੇ ਜਿਹੜੀ ਐਕਸਪ੍ਰੈਸਵੇ ਆ ਉਹਦੇ ਨਾਲ ਨਾਲ ਰੇਲਵੇ ਲਈ ਵੀ ਜ਼ਮੀਨ ਚਾਹੀਦੀ ਹੈ, ਰੇਲ ਪਟੜੀਆਂ ਵੀ ਪੈਣੀਆਂ ਨੇ। ਫਿਰ 3 ਭਾਗਾਂ ਦੇ ਵਿੱਚ ਬਹੁ ਗਿਣਤੀ ਉਪਜਾਊ ਜ਼ਮੀਨ ਪੱਟ ਕੇ ਲੱਗਾ, ਤੇ ਫਿਰ ਆਪਾਂ ਇਹ ਮੰਨ ਕੇ ਚੱਲੀਏ ਵੀ ਤਕਰੀਬਨ ਖੇਤੀ ਵਾਲਾ ਢਾਂਚਾ ਖਤਮ ਹੀ ਕਰਨਾ ਹੈ ਵੀ ਜੇ ਖੇਤੀ ਨਹੀਂ ਰਹੂਗੀ ਐਮਐਸਪੀ ਮੰਗਣ ਵਾਲਾ ਕਿੱਥੋਂ ਰਹੂਗਾ। ਦੇਖੋ ਗਲੋਬਲਾਈਜੇਸ਼ਨ, ਲਿਬਰਲਾਈਜੇਸ਼ਨ ਤੇ ਪ੍ਰਾਈਵੇਟਾਈਜੇਸ਼ਨ ਇਹੀ ਦੱਸਦੀ ਹੈ। 92 ਤੋਂ ਕੰਮ ਤੁਰਿਆ, 91-92 ਤੋਂ ਸ਼ੁਰੂ ਕੀਤਾ, ਉਦੋਂ ਲੋਕਾਂ ਦੇ ਸਮਝ ਨਹੀਂ ਪਈ, ਸਿਆਸੀ ਪਾਰਟੀਆਂ ਨੇ ਅੱਜ ਵੀ ਨਹੀਂ ਲੈ ਰਹੇ ਹਾਂਜੀ, ਉਹਨਾਂ ਦਾ ਵੀ ਅੱਜ ਵੀ ਏਜੰਡਾ ਮੁੱਖ ਤੌਰ ਤੇ 27 ਆ, ਇਹ ਤੋਂ ਵੱਧ ਨਹੀਂ ਹੈ, ਚਾਹੇ ਉਹ ਕਹਿੰਦੇ ਅਸੀਂ ਰੱਦ ਕਰ ਦਿਓ। ਤੇ ਇਹ ਜਿਹੜੇ ਹਾਈਵੇ ਬਣ ਰਹੇ ਨੇ, ਭਾਰਤਮਾਲਾ ਪ੍ਰੋਜੈਕਟ ਰਿਹਾ, ਇੱਥੇ ਨਹੀਂ ਖੜਨਾ, ਖੁਸ਼ਕ ਬੰਦਰਗਾਹਾਂ ਬਣ ਰਹੀਆਂ ਨੇ, ਰੇਲਵੇ ਪਤਾ ਨਹੀਂ ਕੀ ਕਰਨਾ, ਸਾਨੂੰ ਖੇਤੀ ਚੋਂ ਕੱਢਣਾ, ਸਾਡੇ ਪਿੰਡ ਖਤਮ ਕਰਨੇ ਨੇ, ਸਾਡਾ ਸਾਰਾ ਜਿਹੜਾ ਵਿਰਸਾ ਉਹ ਖਤਮ ਕਰਨਾ। ਤੇ ਇਹ ਵਿਦੇਸ਼ੀਆਂ ਨੂੰ ਇਨਡਾਇਰੈਕਟਲੀ ਬੁਲਾਇਆ ਜਾ ਰਿਹਾ ਇੱਥੇ। ਜਿਵੇਂ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਤੁਸੀਂ ਜਾਓ, ਚੰਡੀਗੜ੍ਹ 'ਚ 10ਵਾਂ 12ਵਾਂ 15ਵਾਂ ਘਰ ਕਿਤੇ ਪੰਜਾਬੀ ਦਾ ਲੱਭਦਾ ਹੋਊਗਾ। ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਵਸੇ ਨੇ, ਕਿੱਥੋਂ ਆਏ ਨੇ, ਕਿਵੇਂ ਲੈ ਕੇ ਆਏ ਨੇ। ਤੁਸੀਂ ਹੁਣ ਵੀ ਦੇਖੋ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਫਾਰਮ ਹਾਊਸ ਬਣੇ ਹੋਏ ਨੇ, ਕਲੋਨੀਆਂ ਬਣ ਰਹੀਆਂ ਨੇ, ਉਹ ਪੈਸਾ ਹੀ ਬਾਹਰੋਂ ਆ ਰਿਹਾ ਹੈ। ਜੀ ਜੀ ਜੀ। ਸਾਡੇ ਨੌਜਵਾਨ ਮੁੰਡੇ ਰੁਜ਼ਗਾਰ ਨਹੀਂ ਮਿਲਦਾ, ਉਹ ਤਾਂ ਇੰਗਲੈਂਡ ਕੈਨੇਡਾ ਧੱਕੇ ਖਾ ਰਹੇ ਨੇ, ਸਫਾਈਆਂ ਕਰ ਰਹੇ ਨੇ, ਉੱਥੇ ਭਾਅ ਢੋ ਰਹੇ ਨੇ। ਤੇ ਇੱਥੇ ਮਤਲਬ ਸਪੇਸ ਦਿੱਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਪੈਸਾ ਹੈਗਾ। ਇਸ ਲਈ ਇਹ ਲੜਾਈ ਬੜੀ ਵੱਡੀ ਆ, ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਂਗੂ ਸਾਨੂੰ ਇਹ ਇਕੱਠੇ ਹੋ ਕੇ ਲੜਨੀ ਪੈਣੀ ਹੈ, ਛੋਟੀ ਲੜਾਈ ਨਹੀਂ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ, ਉਮਰ ਹੰਢਾਈ ਹੈ, ਇਹਨਾਂ ਨੇ ਵੀ ਚੀਜ਼ਾਂ ਦੇਖੀਆਂ ਨੇ, ਇਹ ਕੀ ਸੋਚਦੇ ਨੇ ਲੈਂਡ ਪੂਲਿੰਗ ਬਾਰੇ, ਕੀ ਚੰਗੀ ਹੈ ਜਾਂ ਮਾੜੀ। ਬਾਪੂ ਜੀ ਤੁਸੀਂ ਜ਼ਰਾ ਚਾਨਣਾ ਪਾਇਓ, ਅੱਜ ਇੱਥੇ ਬੜੇ ਲੋਕ ਇਕੱਠੇ ਹੋਏ ਸੀ, ਇਹਨਾਂ ਨੇ ਲੈਂਡ ਪੂਲਿੰਗ ਦੇ ਖਿਲਾਫ ਹੀ ਸਾਰੀਆਂ ਗੱਲਾਂ ਕੀਤੀਆਂ ਨੇ। ਤੁਹਾਨੂੰ ਲੱਗਦਾ ਕਿ ਕੋਈ ਚੰਗਾ ਪੱਖ ਵੀ ਹੈਗਾ ਇਸ ਪਾਲਿਸੀ ਦਾ, ਜਾਂ ਇਹਨੂੰ ਲੋਕ ਪ੍ਰਚਾਰ ਸਕਣ, ਇਦਾਂ ਦੀ ਕੋਈ ਗੱਲ ਇਹਦੇ 'ਚ ਹੈਗੀ ਆ? ਕੋਈ ਵੀ ਗੱਲ ਲੈਂਡ ਪੂਲਿੰਗ ਦੇ ਵਿੱਚ ਨਹੀਂ ਹੈ, ਇਹ ਸਿਰਫ ਇੱਕ ਡਾਕਾ ਆ, ਕਿਸਾਨਾਂ ਦੀਆਂ ਜ਼ਮੀਨਾਂ ਤੇ ਮਾਰਨ ਦਾ ਢੰਗ ਤਰੀਕਾ ਆ, ਹੋਰ ਕੁਝ ਨਹੀਂਗਾ। ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਦੀਆਂ ਹੀ ਸਰਕਾਰਾਂ ਬਣਦੀਆਂ, ਉਹੋ ਹੀ ਆਪਣੇ ਪੈਸੇ ਦੇ ਕੇ ਇਹਨਾਂ ਨੂੰ ਜਿਤਾਉਂਦੇ ਆ, ਉਹੋ ਹੀ ਇਹਨਾਂ ਦੇ ਦਫ਼ਤਰ ਤੇ ਪਾਰਟੀਆਂ ਚਲਾਉਂਦੇ ਆ। ਪਾਰਟੀ ਜਿਹੜੀ ਮਰਜ਼ੀ ਦਾ ਰਾਜ ਆ ਜਾਏ, ਉਹ ਨੀਤੀਆਂ ਉਹੀ ਲਾਗੂ ਕਰਦੀ ਆ ਜੋ ਕਾਰਪੋਰੇਟ ਘਰਾਣੇ ਇੰਟਰਨੈਸ਼ਨਲ ਕਰਾਉਣਾ ਚਾਹੁੰਦੇ ਆ। ਪਹਿਲਾਂ ਮੋਦੀ ਤੋਂ ਉਹਨਾਂ ਨੇ 3 ਕਾਨੂੰਨ ਕਾਲੇ ਪਾਸ ਕਰਾਏ ਸੀ, ਉਹਦਾ ਹੀ ਲਗਭਗ ਰੂਪ ਇਹ ਆ। ਇਹ ਜ਼ਮੀਨ ਹਥਿਆਉਣ ਦਾ ਇੱਕ ਤਰੀਕਾ ਆ। ਮੋਦੀ ਦੇ 3 ਕਾਨੂੰਨ ਜਿਹੜੇ ਸੀ ਉਹ ਵੀ ਜ਼ਮੀਨ ਹਥਿਆਉਣ ਦਾ ਤਰੀਕਾ ਸੀ। ਤੇ ਹੁਣ ਤਾਂ ਇਹ ਆ ਕਿ ਪੰਜਾਬ ਦੇ ਕਿਸਾਨ ਜਿਹੜਾ ਆ, ਇਹਦਾ ਨਾਂ ਜ਼ਮੀਨ ਕਰਕੇ ਹੀ ਆ, ਤੇ ਇਹ ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਸੂਬਾ ਆ। ਇਹਨੂੰ ਤਬਾਹ ਕਰਨ ਤੇ ਲੱਗੇ ਹੋਆ ਸਾਰੇ, ਵਿੱਚੇ ਮੋਦੀ ਸਰਕਾਰ ਤੇ ਵਿੱਚੇ ਹੀ ਉਹਦੇ ਚਮਚੇ ਚਾਲਲੇ ਚੇਲੇ। ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ, ਇਹ ਵੀ RSS ਦੀ B ਟੀਮ ਹੀ ਆ। ਇਸ ਕਰਕੇ ਇਹ RSS ਦੀ ਜੋ ਨੀਤੀ ਆ ਉਹਨੂੰ ਹੀ ਲਾਗੂ ਕਰ ਰਹੀ ਆ, ਤੇ ਕਿਸਾਨ ਮਾਰੂ ਨੀਤੀ ਆ, ਪੰਜਾਬ ਮਾਰੂ ਨੀਤੀ ਆ, ਤੇ ਪਿੰਡ ਮਾਰੂ ਨੀਤੀ ਆ। ਪਰ ਜਦੋਂ ਇਹ ਗੱਲ ਕਰਦੇ ਨੇ ਸਾਰੇ ਲੋਕ, ਇਹ ਕਹਿੰਦੇ ਨੇ ਕਿ ਇਹ ਬਾਕੀ ਸਾਰੀਆਂ ਹੀ RSS ਦੀਆਂ B ਟੀਮਾਂ ਨੇ, ਚਲੋ ਆਪਾਂ ਉੱਧਰ ਨਹੀਂ ਜਾਂਦੇ, ਆਪਾਂ ਲੈਂਡ ਪੂਲਿੰਗ ਤੇ ਹੀ ਰਹਿੰਦੇ ਆ। ਬਾਪੂ ਜੀ ਪਿੰਡਾਂ ਦੇ ਵਿੱਚ ਜਿੱਦਾਂ ਦੀ ਡੈਮੋਗ੍ਰਾਫੀ ਆਪਾਂ ਜਾਣਦੇ ਆ ਕਿ ਸਾਡੇ ਪਿੰਡ ਦੇ ਵਿੱਚ ਜੇ ਕੋਈ ਸੀਰੀ ਵੀ ਕਿਸੇ ਦੇ ਨਾਲ ਰਲਿਆ ਹੋਇਆ, ਉਹ ਵੀ 3-3 4-4 ਪੀੜ੍ਹੀਆਂ ਤੋਂ ਨੇ, ਇੰਨਾ ਪਿਆਰ ਹੁੰਦਾ ਹੈ ਉਹਨਾਂ ਦਾ। ਪਰ ਜਦੋਂ ਹੁਣ ਡੈਮੋਗ੍ਰਾਫੀ ਤੇ ਸੱਟ ਵੱਜੂਗੀ ਇਸ ਤਰੀਕੇ ਨਾਲ, ਲੈਂਡ ਪੂਲਿੰਗ ਜੇ ਸਫਲ ਹੋ ਜਾਂਦੀ ਹੈ, ਜੇ ਮੰਨ ਲਓ ਬਣ ਵੀ ਜਾਂਦੀ, ਲੋਕ ਰਹਿਣਾ ਵੀ ਸ਼ੁਰੂ ਕਰ ਦਿੰਦੇ ਨੇ, ਤਾਂ ਜਿੱਦਾਂ ਡੈਮੋਗ੍ਰਾਫੀ ਬਦਲੀ ਹੈ ਖਰੜ ਦੀ, ਮੋਹਾਲੀ ਦੀ, ਚੰਡੀਗੜ੍ਹ ਦੀ, ਉੱਥੇ ਅੱਜ ਪੰਜਾਬੀ ਥਿਆਇਆ ਨਹੀਂ ਲੱਭਦਾ ਤੇ ਪੰਜਾਬੀ ਨਾ ਹੀ ਬੋਲੀ ਜਾਂਦੀ ਹੈ। ਇਹ ਫਿਰ ਸਾਰੀਆਂ ਚੀਜ਼ਾਂ ਤੇ ਹੀ ਹਮਲਾ ਹੋਊਗਾ, ਰਿਸ਼ਤਿਆਂ ਤੇ ਵੀ, ਬੋਲੀ ਤੇ ਵੀ, ਡੈਮੋਗ੍ਰਾਫੀ ਦੇ ਬਾਕੀ ਫੈਸਲੇ ਜਿਹੜੇ ਹੁੰਦੇ ਉਹਨਾਂ ਤੇ ਵੀ। ਇਹ ਹੈ ਹੀ ਇਸ ਗੱਲ ਲਈ ਕਿ ਪੰਜਾਬੀਆਂ ਨੂੰ ਘੱਟ ਗਿਣਤੀ ਆਪਣੇ ਸੂਬੇ 'ਚ ਹੀ ਬਣਾ ਦਿਓ, ਠੀਕ ਹੈ, ਤਾਂ ਕਿ ਬਾਹਰੋਂ ਲਿਆ ਕੇ ਜਿਹੜੇ ਆ ਉਹ ਬੰਦੇ ਵਸਾਏ ਜਾਣ ਤੇ ਪੰਜਾਬੀਆਂ ਨੂੰ ਘੱਟ ਗਿਣਤੀ ਕਰ ਦਿਓ ਜੀ। ਇਸ ਕਰਕੇ ਡੈਮੋਗ੍ਰਾਫੀ ਨੂੰ ਚੇਂਜ ਕਰਨ ਦਾ ਇਹ ਸਵਾਲ ਆ ਜੀ, ਤੇ ਪੰਜਾਬੀਅਤ ਨੂੰ, ਪੰਜਾਬ ਨੂੰ ਤਬਾਹ ਕਰਨ ਦਾ ਸਵਾਲ ਆ। ਇਹ ਇਸੇ ਗੱਲ ਲਈ ਆ ਜੀ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।